ਉਹ ਜਿਹੜੇ ਪਿੰਡ ਵਾਲੇ ਸੀ ਉਹ ਨਹੀਂ ਸੀ ਮਾਰਦੇ, ਉਹ ਬਾਹਰੋਂ ਜੱਥੇ ਆਉਂਦੇ ਸੀ ਮਾਰਨ। ਅੱਛਾ ਅੱਛਾ, ਦੂਰ ਦੂਰ ਦੇ ਆਉਂਦੇ ਨੇ, ਦੂਰ ਦੂਰ ਦੇ। ਉਹ ਤਾਂ ਹਟਾਉਂਦੇ ਸੀ, ਜੇ ਉਹ ਕਹਿੰਦੇ ਸੀ ਜੇ ਤੁਸੀਂ ਸਾਨੂੰ ਹਟਾਇਆ ਤੁਹਾਨੂੰ ਵੀ ਮਾਰ ਦਿਆਂਗੇ ਨਾਲ ਹੀ। ਉਹਨਾਂ ਪਿੰਡਾਂ ਵਾਲੇ ਤੁਹਾਡੀ ਰੱਖਿਆ ਕਰਦੇ ਸੀ? ਹਾਂ, ਉਹ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਚਲੇ ਜਾਓ, ਸਾਨੂੰ ਕਹਿੰਦੇ ਤੁਸੀਂ ਛੇਤੀ ਨਿਕਲੋ, ਤੁਸੀਂ ਆਪਣਾ ਸਮਾਨ ਬਿਸ਼ੱਕ ਸਾਡੇ ਕੋਲ ਛੱਡ ਦਿਓ, ਚਾਹੇ ਆਪਣੇ ਘਰੋਂ ਜਿੰਦੇ ਲਾ ਜਾਓ, ਚਲੇ ਜਾਓ ਜੀ। ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ। ਨਾਜ਼ਰੀਨ, ਤੁਸੀਂ ਸਾਡੇ ਨਾਲ ਇਸ ਟਾਈਮ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਦੇ ਚੈਨਲ ਰਾਹੀਂ। ਅਸੀਂ ਕਾਫੀ ਸਫ਼ਰ ਕਰਕੇ ਨਾਜ਼ਰੀਨ ਇੱਕ ਬਜ਼ੁਰਗਾਂ ਕੋਲ ਪਹੁੰਚੇ ਹਾਂ, ਇਹਨਾਂ ਦੀ 1947 ਵਾਲੀ ਕਹਾਣੀ ਰਿਕਾਰਡ ਕਰਨ ਵਾਸਤੇ। ਤੇ ਸਾਨੂੰ ਬਜ਼ੁਰਗਾਂ ਨਾਲ ਮਿਲਾਇਆ ਭਾਈ ਇਜ਼ਹਾਰੁਲ ਹਕ ਸਾਹਿਬ। ਮੈਂ ਇਹਨਾਂ ਦਾ ਬੜਾ ਮਸ਼ਕੂਰ ਹਾਂ ਜੀ, ਇਹ ਸਾਨੂੰ ਬਜ਼ੁਰਗਾਂ ਨੂੰ ਮਿਲਾਉਣ ਵਾਸਤੇ ਲੈ ਕੇ ਆਏ। ਤੇ ਆਓ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੇ ਆ, ਇਹਨਾਂ ਦੀ ਕਹਾਣੀ ਜਿਹੜੀ 1947 ਵਾਲੀ ਹਮੇਸ਼ਾ ਵਾਸਤੇ ਰਿਕਾਰਡ ਕਰਨੇ ਆ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਬਜ਼ੁਰਗੋ, ਕੀ ਨਾਂ ਆਪਣਾ? ਮੇਰਾ ਨਾਮ ਜਵੇਦ ਹੈ ਜੀ। ਜਵੇਦ? ਹਾਂਜੀ। ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਬਜ਼ੁਰਗੋ? ਚੌਧਰੀ ਅਬਦੁਲ ਕਰੀਮ ਜੀ। ਤੇ ਦਾਦਾ ਜਾਨ ਦਾ? ਚੌਧਰੀ ਅਲਾਹੀ ਬਖਸ਼ ਜੀ। ਅਲਾਹੀ ਬਖਸ਼। ਬਜ਼ੁਰਗੋ, ਆਪਣੀ ਜ਼ਾਤ ਕਿਹੜੀ? ਸਾਡੀ ਜੱਟ ਬਰਾਦਰੀ ਹੈ। ਜੱਟ ਬਰਾਦਰੀ ਜੀ? ਹਾਂਜੀ। ਅੱਛਾ ਬਜ਼ੁਰਗੋ, ਇਸ ਟਾਈਮ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਤਕਰੀਬਨ 85 ਸਾਲ ਦੇ ਕਰੀਬ ਮੇਰੀ ਉਮਰ ਹੈ ਜੀ। ਤੇ ਜਦੋਂ ਆ ਵਡਾਂਗਲਾ ਹੋਇਆ ਸੀ? ਹਾਂਜੀ, ਉਦੋਂ ਮੈਂ 5 ਸਾਲ ਦਾ 5-6 ਸਾਲ ਦਾ ਹੋਊਗਾ ਜੀ। ਉਹ ਗੱਲਾਂ ਚੇਤੇ ਤੁਹਾਨੂੰ? ਹਾਂਜੀ। ਠੀਕ ਹੈ ਬਜ਼ੁਰਗੋ, ਤੁਹਾਨੂੰ ਤਕਰੀਬਨ ਅਸੀਂ ਹੁਣ ਲੈ ਕੇ ਜਾਵਾਂਗੇ ਹੁਣ ਤੋਂ 77 ਸਾਲ ਪਹਿਲੇ। ਹੁਣ ਤੋਂ 77 ਸਾਲ ਪਿੱਛੇ ਤੁਹਾਨੂੰ ਲੈ ਕੇ ਜਾਵਾਂਗੇ। ਹਾਂਜੀ। ਤੁਸੀਂ ਕਿੱਥੋਂ ਆਏ ਸੀ 47 ਟਾਈਮ ਉਧਰੋਂ? ਉਹ ਜੀ ਅਸੀਂ ਜ਼ਿਲ੍ਹਾ ਲੁਧਿਆਣੇ ਚ ਰਹਿੰਦੇ ਸੀਗੇ। ਅੱਛਾ। ਤੇ ਸਾਡਾ ਪਿੰਡ ਸੀਗਾ ਗੌਂਸਗੜ੍ਹ। ਤੇ ਬਾਬਾ ਜੀ, ਉਹ ਪਿੰਡ ਦੇ ਨਾਲ ਕੋਈ ਪਿੰਡ ਚੇਤੇ ਨੇ ਕਿਹੜੇ ਸਨ? ਹਾਂਜੀ, ਇਹ ਜੀ ਤਹਿਸੀਲ ਸਮਰਾਲੇ ਚ ਆਉਂਦਾ ਵਾ। ਉਹ ਤਹਿਸੀਲ ਸਮਰਾਲਾ ਸੀਗਾ। ਨਾਲ ਲੂਣੇ ਸੀਗੇ, ਨਾਲ ਆਪਣੇ ਸੀਗਾ ਆਪਣੇ ਗੌਂਸਗੜ੍ਹ ਬੂਥਗੜ੍ਹ ਸੀਗਾ। ਅੱਛਾ ਅੱਛਾ। ਮਾਛੂਵਾੜਾ ਸੀ, ਹੋਰ ਐਸੇ ਕਈ ਪਿੰਡ ਸੀਗੇ ਨਾਲ। ਹਾਂਜੀ। ਤੇ ਤੁਸੀਂ ਲੁਧਿਆਣਵੀ ਹੋ? ਲੁਧਿਆਣੇ ਤੋਂ ਆਏ? ਹਾਂਜੀ, ਲੁਧਿਆਣੇ ਤੋਂ ਅਸੀਂ ਆਏ। ਅੱਛਾ ਬਜ਼ੁਰਗੋ, ਆਪਣਾ ਪਿੰਡ ਕਿੱਡਾ ਕੁ ਹੁੰਦਾ ਸੀ ਉਹ? ਪਿੰਡ ਦਾ ਸਾਡਾ ਕਾਫੀ ਵੱਡਾ ਹੁੰਦਾ ਸੀ। ਸਾਡਾ ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ। ਫਿਰ ਜਿਹੜੇ ਸਾਡੇ ਪਿੰਡ ਦੇ ਸੀਗੇ ਦੂਜੇ ਪਿੰਡਾਂ ਦੇ ਲੋਕ ਸੀ, ਜਿੱਥੇ ਮੁਸਲਮਾਨ ਤੇ ਹਿੰਦੂ ਇਕੱਠੇ ਰਹਿੰਦੇ ਸੀਗੇ, ਉਹ ਫਿਰ ਸਾਡੇ ਪਿੰਡ ਆ ਗਏ ਸੀਗੇ ਤਾਂ ਕਿ ਅਸੀਂ ਮਹਿਫੂਜ਼ ਹੋ ਜਾਈਏ। ਅੱਛਾ, ਮਤਲਬ ਹੀਰਾ ਔਰ ਭਾਗਪੁਰੇ ਦੇ ਬੰਦੇ ਜਿਹੜੇ ਆ ਨਾ, ਸਾਡੇ ਪਿੰਡ ਆ ਗਏ ਸੀਗੇ। ਅੱਛਾ। ਫਿਰ ਉੱਥੋਂ ਜਿਹੜਾ ਸੀ ਨਾ ਮਤਲਬ ਕਾਫਲੇ 'ਚ ਫਿਰ ਇਹ ਜਿਹੜੇ ਆ ਨਾ, ਇਹ ਫਿਰ ਲੁਧਿਆਣੇ ਆਪਣੇ ਕੈਂਪ 'ਚ ਆ ਗਏ ਸੀ। ਅੱਛਾ, ਆਪਣੇ ਪਿੰਡ ਦੇ ਬਾਰੇ ਥੋੜੀ ਇਤਿਹਾਸ ਸਾਨੂੰ ਹੋਰ ਦੱਸੋ। ਉੱਥੇ ਕਿਹੜੀ ਕਿਹੜੀ ਬਰਾਦਰੀ ਬਾਤ ਸੀ? ਉੱਥੇ ਸਾਡੇ ਸਾਰੇ ਮੁਸਲਮਾਨ ਸੀ, ਜੱਟ ਬਰਾਦਰੀ ਸੀ ਸਾਰੀ ਉੱਥੇ। ਸਾਰੀ ਜੱਟ ਸੀ? ਹਾਂਜੀ, ਅਕਸਰੀਅਤ ਜੱਟਾਂ ਦੀ ਸੀ। ਅੱਛਾ, ਤੁਸੀਂ ਹੋ ਗਏ ਸਾਰੇ ਮੁਸਲਮਾਨ? ਮੁਸਲਮਾਨ ਤੋਂ ਹਟ ਕੇ ਹੋਰ ਧਰਮ ਦੇ ਲੋਕੀ ਹੈ ਸਨ? ਹੋਰ ਧਰਮ ਦੇ ਸੀਗੇ, ਲੇਕਿਨ ਉਹ ਥੋੜੇ ਸੀਗੇ, ਯਾਨੀ ਕਿ ਲੋਹਾਰ ਤਰਖਾਨ ਇਦਾਂ ਦੇ ਸੀਗੇ। ਮੁਸਲਮਾਨ ਸਨ ਸਾਰੇ? ਨਹੀਂ, ਇਹ ਹਿੰਦੂ ਸੀਗੇ। ਅੱਛਾ, ਹਿੰਦੂ ਸਨ। ਹਾਂਜੀ, ਤਰਖਾਨਾ ਲੋਹਾਰਾ ਚੂੜੇ ਚਮਾਰ ਜਿਹੜੇ ਸੀ ਨਾ, ਇਹ ਹਿੰਦੂ ਸੀਗੇ। ਬਾਕੀ ਜਿਹੜੇ ਸੀ ਨਾ, ਬਾਕੀ ਮੁਸਲਮਾਨ ਸੀਗੇ। ਅੱਛਾ। ਤੇ ਸਿੱਖਾਂ ਦਾ ਘਰ ਹੈ ਸੀ ਉੱਥੇ ਕੋਈ? ਸਿੱਖਾਂ ਦੇ ਵੀ 3-4 ਘਰ ਸੀਗੇ। ਅੱਛਾ, ਕਿਸੇ ਦਾ ਕੋਈ ਨਾਂ ਚੇਤੇ? ਹਿੰਦੂਆਂ ਚ ਚੇਤਾ ਹੋਵੇ ਜਾਂ ਜਗਜੀਤ ਸਿੰਘ ਸੀ ਇੱਕ ਦਾ ਨਾਮ, ਬੁੜਾ ਜਿਹਾ ਸੀਗਾ, ਹੋਈ ਵੀ ਮੇਰੀ ਉਮਰ ਦਾ ਹੀ ਸੀਗਾ। ਇਹਨੇ ਵੀ ਉਸ ਟਾਈਮ 8-9 ਸਾਲ ਦਾ? 8-9 ਸਾਲ ਦਾ ਸੀਗਾ। ਅੱਛਾ ਅੱਛਾ। ਤੇ ਮੈਂ ਤਾਂ ਫਿਰ ਉਸ ਵੇਲੇ ਨਾ ਆਪਣੀ ਮਾਸੀ। ਨੰਬਰਦਾਰ ਕਿਹੜਾ ਸੀ ਉੱਥੇ ਆਪਣਾ ਤੁਹਾਡਾ? ਨੰਬਰ ਦਾ ਹੁਣ ਯਾਦ ਨਹੀਂ ਹੈਗਾ ਨੰਬਰ। ਇੰਨਾ ਚੇਤਾ ਹੋਇਆ ਕਿ ਮੁਸਲਮਾਨ ਸੀ ਜਾਂ ਹਿੰਦੂ? ਹਾਂ, ਮੁਸਲਮਾਨ ਸੀਗਾ ਉਹ ਇੱਕ ਹੀ, ਕਿਉਂਕਿ ਪਿੰਡ ਹੀ, ਹਾਂਜੀ ਪਿੰਡ ਹੀ ਸਾਰਾ ਮੁਸਲਮਾਨਾਂ ਦਾ ਸੀਗਾ। ਅੱਛਾ ਅੱਛਾ। ਹਾਂਜੀ। ਸਹੀ ਹੈ। ਤੇ ਆਪਣਾ ਪਿੰਡ ਕਿੰਨਾ ਕੁ ਤਕਰੀਬਨ? ਇੱਕ ਨੰਬਰ ਦਾ ਸੀ, ਫਿਰ ਇੱਕ ਪੱਤੀ ਹੋਣੀ ਸੀ? ਹਾਂਜੀ, ਇੱਕ ਪੱਤੀ ਸੀ ਤਕਰੀਬਨ, ਦਰਿਆ ਬਿਆਸ ਦੇ ਕੰਢੇ ਤੇ ਸੀਗਾ ਜੀ ਇਹ ਪਿੰਡ। ਅੱਛਾ ਅੱਛਾ। ਹਾਂਜੀ। ਸਹੀ ਹੈ। ਉਹ ਵੀ ਪਿੰਡ ਤੁਹਾਡਾ ਨਕਸ਼ਾ ਸਾਨੂੰ ਵਾਹ ਕਿਵੇਂ ਦਾ ਸੀ? ਪਿੰਡ ਤੁਹਾਡਾ ਕੱਚਾ ਪੱਕਾ ਘਰ ਕਿਵੇਂ ਦੇ ਹਨ ਤੁਹਾਡੇ? ਮਤਲਬ ਉਸ ਵੇਲੇ ਤਾਂ ਜ਼ਿਆਦਾ ਘਰ ਕੱਚੇ ਪੱਕੇ ਹੀ ਸੀਗੇ। ਮਤਲਬ ਹੁਣ ਤਾਂ ਸਾਰੇ ਪੱਕੇ ਹੋ ਗਏ, ਲੇਕਿਨ ਉਸ ਵੇਲੇ ਹੁਣ ਇੱਥੇ ਜਦੋਂ ਆਏ ਸੀਗੇ ਗੁਰੂ ਨਾਨਕ ਦੀ ਬਰਸੀ ਤੇ ਮੈਂ ਲੁਧਿਆਣੇ ਵਾਲਿਆਂ ਨਾਲ ਮਿਲਿਆ। ਮੈਂ ਕਿਹਾ ਸਾਡੇ ਪਿੰਡ ਦਾ ਕੀ ਬਣਿਆ? ਉਹਨੇ ਕਿਹਾ ਹੁਣ ਤਾਂ ਪਿੰਡ ਤੁਹਾਡਾ ਸ਼ਹਿਰ ਹੀ ਬਣ ਗਿਆ ਵਾ, ਕਾਫੀ ਫੈਲ ਗਿਆ ਲੁਧਿਆਣਾ। ਲੁਧਿਆਣੇ ਤੋਂ 8-9 ਮੀਲ ਫਾਸਲੇ ਤੇ ਸੀਗਾ ਇਹ ਸਾਡਾ ਪਿੰਡ। ਅੱਛਾ, ਸ਼ਹਿਰ ਦੇ ਨਜ਼ਦੀਕ ਸੀ? ਨਜ਼ਦੀਕ ਸੀ। ਉਸ ਟਾਈਮ ਹੁਣ ਤੁਸੀਂ 77 ਸਾਲ ਦੇ ਹੁੰਦੇ, ਉਹ ਫਿਰ ਲੁਧਿਆਣੇ ਦੇ ਨਾਲ? ਹਾਂ, ਨਾਲ ਰਲ ਗਿਆ ਨੇ ਕਿ ਇੱਕੋ ਹੀ ਹੋ ਗਿਆ। ਜਿੱਦਾਂ ਤੁਹਾਡੇ ਫੈਸਲਾਬਾਦ ਕਾਫੀ ਮਿਲਾਂ ਲੱਗੀਆਂ ਹੋਈਆਂ ਕੱਪੜੇ ਦੀਆਂ, ਸਾਡੇ ਇੱਥੇ ਲੁਧਿਆਣੇ ਲੱਗੀਆਂ। ਬਜ਼ੁਰਗ, ਆਪਣਾ ਕਾਰੋਬਾਰ ਕੀ ਸੀ? ਕੀ ਕੰਮ ਕਾਰ ਕਰਦੇ ਹਾਂ ਵੱਡ ਕੇ ਆਪਣੇ? ਪਰ ਕਾਰੋਬਾਰ ਜੀ ਇਹ ਸੀਗਾ ਕਿ ਮੇਰਾ ਜਿਹੜਾ ਤਾਇਆ ਸੀਗਾ ਉਹ ਉੱਥੇ ਪੜ੍ਹਾਉਂਦੇ ਸੀਗੇ। ਸਕੂਲ ਟੀਚਰ ਸਨ? ਹਾਂਜੀ। ਅੱਛਾ, ਉਹਨਾਂ ਦੀ ਕਿੱਥੇ ਪੜਾਉਂਦੇ ਸੀ? ਇਹ ਆਪਣੇ ਗੌਂਸਗੜ੍ਹ ਚ। ਉਹਨਾਂ ਦੀ 18 ਰੁਪਏ ਤਨਖਾਹ ਸੀ ਉਸ ਵੇਲੇ। ਤੇ ਮੇਰੇ ਬਾਪੂ ਜਿਹੜੇ ਸੀਗੇ ਉਹ ਕਮਾਲੀਆ ਕੋਰਸ ਕਰਨ ਆਏ ਸੀਗੇ JB ਦਾ।
ਉਦੋਂ ਕਮਾਲੀ ਆਇਆ ਹਾਂਜੀ ਉੱਥੋਂ ਲੁਧਿਆਣੇ ਤੋਂ ਕਮਾਲੀ ਆਇਆ ਸੀਗੇ। ਅੱਛਾ ਅੱਛਾ। ਤੇ 9 ਰੁਪਏ ਕਿਰਾਇਆ ਲੱਗਦਾ ਸੀਗਾ ਲੁਧਿਆਣੇ ਤੋਂ ਆਪਣੇ ਕਮਾਲੀਏ ਦਾ। ਹਾਂਜੀ 9 ਰੁਪਏ ਹੀ ਜਿਹੜਾ ਸੀ ਨਾ ਉਹ ਮਹੀਨੇ ਦਾ ਖਰਚਾ ਸੀਗਾ ਹੋਸਟਲ ਦਾ। ਤਾਂ ਫਿਰ ਇੱਥੋਂ ਸੰਨ 46 ਚ ਕੋਰਸ ਪਾਸ ਕਰਕੇ ਫਿਰ ਉਹ ਚਲੇ ਗਏ ਆਪਣੇ ਇੰਡੀਆ ਚਲੇ ਗਏ। ਇੰਡੀਆ ਤੋਂ ਫਿਰ ਜਦੋਂ ਆਜ਼ਾੜੇ ਪਏ, ਇਹ 47 ਦੀ ਵੰਡ ਤੋਂ 1 ਸਾਲ ਪਹਿਲਾਂ ਗਏ ਨੇ ਕਲੀਅਰ ਹੋ ਕੇ। ਹਾਂਜੀ ਪਹਿਲੇ ਪਾਸ ਹੋ ਗਏ ਸੀਗੇ, ਹਾਂ। ਪਾਸ ਹੋ ਕੇ ਚਲੇ ਗਏ ਫਿਰ ਉਹ। ਅੱਛਾ ਤਾਂ ਫਿਰ ਬਾਬਾ ਜੀ ਤੁਹਾਡੇ ਭਰਾ ਹੋਰ ਵੀ ਹੈ ਤੁਹਾਡੇ ਤੋਂ ਵੱਡੇ ਛੋਟੇ? ਹਾਂਜੀ ਮੇਰੇ ਕੋਲ ਹੈਗੇ ਆ ਜੀ ਭਰਾ, ਵੱਡੇ ਛੋਟੇ ਨਾਮ ਦੱਸੋ। ਮੇਰੇ ਸਾਰੇ ਛੋਟੀ, ਇੱਕ ਜਵੇਦ ਅਮਜਦ ਆ ਜੀ, ਉਹ ਇੰਗਲੈਂਡ ਵਿੱਚ ਆ। ਇੱਕ ਉਹ ਤੋਂ ਛੋਟਾ ਅੱਛਾ ਅੱਛਾ। ਤੇ ਬਜ਼ੁਰਗੋ ਆਪਣੇ ਉੱਥੇ ਜਵੇਦ ਅਹਿਮਦ, ਇੱਕ ਦਾ ਨਾਂ, ਅੱਛਾ ਅੱਛਾ, ਇੱਕ ਦਾ ਨਾਂ ਜਵੇਦ ਅਖਤਰ ਹੈ। ਉੱਥੇ ਕੋ ਸਕੂਲੇ ਜਾਣ ਲੱਗੇ ਸੀ ਤੁਸੀਂ ਵੀ ਕਿ ਨਹੀਂ ਭਲਾ ਉੱਥੇ ਜਦੋਂ ਰਹਿੰਦੇ ਸੀ? ਉਹ ਜੀ ਮੈਂ ਤਾਂ ਹਲੇ ਮਾੜਾ ਮਾੜਾ ਹੀ ਜਾਂਦਾ ਸੀ ਸਕੂਲੇ, ਤਾਂ ਫਿਰ ਬਸ ਅਜਾੜੇ ਪੈ ਗਏ, ਫਿਰ ਇੱਧਰ ਆ ਕੇ ਚਲੋ ਮੈਂ ਬਜ਼ੁਰਗੋ ਆਪਾਂ ਗੱਲ ਸਟਾਰਟ ਕਰਨੇ ਤੁਹਾਡੀ ਉੱਥੋਂ ਵਾਲੀ। ਥੋੜਾ ਜਿਹਾ ਉਧਰ ਦਾ ਤਾਰਫ ਥੋੜਾ ਕਰਾਓ ਕਿ ਹੋ ਸਕਦਾ ਤੁਹਾਡੇ ਪਿੰਡੋਂ ਜਿਹੜੇ ਗਏ ਨੇ ਜੋ, ਕਿਉਂਕਿ ਉਦੋਂ ਐਵੇਂ ਦਾ ਬਣ ਗਿਆ ਸੀ ਮਾਹੌਲ ਕਿ ਬੜੇ ਖਾਨਦਾਨ ਆਪਸ ਵਿਛੜੇ, ਯਾਰ ਵਿਛੜੇ, ਭੈਣ ਭਰਾ ਸਕੇ ਖੂਨ ਵਿਛੜ ਗਏ ਸਨ। ਹੋ ਸਕਦਾ ਕੋਈ ਕਿਸੇ ਨੂੰ ਗੱਲ ਕੋਈ ਚੇਤਾ ਆਵੇ, ਕੋਈ ਸੁਣਨ ਸਾਡੀ ਵੀਡੀਓ ਤੇ, ਕੋਈ ਜਿਹੜੇ ਤੁਹਾਡੇ ਯਾਰ ਦੋ ਜਿਹੜੇ ਇੱਧਰ ਆ ਗਏ ਹਜੇ ਤੱਕ ਇੱਧਰ ਆਣ ਕੇ ਵੀ ਨਹੀਂ ਆਪਸ ਵਿੱਚ ਮਿਲ ਸਕੇ। ਹਾਂਜੀ ਉਧਰ ਦੀਆਂ ਹੋਰ ਗੱਲਾਂ ਕੁਛ ਸੁਣਾਓ ਆਪਣੇ ਪਿੰਡ ਦੀਆਂ। ਇਹ ਹੋਇਆ ਕਿ ਪਹਿਲੇ ਹਮਲਾ ਹੋ ਗਿਆ ਸੀ ਹੀਰਾਂ ਤੇ। ਹੀਰਾਂ ਪਿੰਡ ਆ ਸਾਤੋਂ ਉਤਲੀ ਚੜ੍ਹਦੇ ਪਾਸੇ ਲਾਗੇ ਸੀਗਾ। ਅੱਛਾ। ਉਹ ਫਿਰ ਸਾਡੇ ਰਿਸ਼ਤੇਦਾਰ ਭੱਜ ਕੇ ਸਾਡੇ ਕੋਲ ਆ ਗਏ। ਅੱਛਾ। ਫਿਰ ਹਮਲਾ ਹੋ ਗਿਆ ਭਾਗਪੁਰੇ ਤੇ, ਹਮਲਾ ਹੋ ਗਿਆ ਭਾਗਪੁਰੇ ਵਾਲੇ ਭੱਜ ਕੇ ਵੀ ਸਾਡੇ ਕੋਲ ਆ ਗਏ ਰਿਸ਼ਤੇਦਾਰ। ਅਸੀਂ ਫਿਰ ਇੱਥੋਂ ਕੈਂਪ ਵਿੱਚ ਸਾਰੇ ਜਿਹੜੇ ਸੀ ਨਾ, ਕੈਂਪ ਬਣਾ ਕੇ ਨਾ ਉੱਥੇ ਆਪਣੇ ਗੱਡੇ ਗੁੱਡੇ ਲੈ ਆਏ ਸੀ। ਤੁਹਾਡੇ ਪਿੰਡ ਆ ਗਏ ਉਹ ਸਾਰੇ? ਹਾਂਜੀ ਨਾਲ ਦੇ ਪਿੰਡ ਵਾਲੇ। ਹਾਂਜੀ ਹਾਂਜੀ। ਆਪਾਂ ਪਿੰਡ ਤੋਂ ਥੋੜਾ ਖੁਲਾ ਦੱਸੋ ਕਿ ਪਿੰਡ ਦੇ ਉਸ ਟਾਈਮ ਕਿਵੇਂ ਪਿੰਡ ਤੇ ਕੋਈ ਹਮਲਾ ਹੋਇਆ ਤੁਹਾਡੇ ਪਿੰਡ? ਨਹੀਂ ਸਾਡੇ ਤੇ ਕੋਈ ਨਹੀਂ ਹੋਇਆ। ਅੱਛਾ। ਕਿਉਂਕਿ ਸਾਡਾ ਸੀਗਾ ਸਾਰਾ ਮੁਸਲਮਾਨਾਂ ਦਾ ਪਿੰਡ। ਸਾਡੇ ਮੁਸਲਮਾਨਾਂ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਸਾਡੇ ਤੇ ਹਮਲੇ ਨਹੀਂ ਕੀਤੇ। ਹਮਲੇ ਉਹਨਾਂ ਪਿੰਡਾਂ ਤੇ ਹੋਏ ਆ ਜਿੱਥੇ ਮੁਸਲਮਾਨ ਔਰ ਹਿੰਦੂ ਇਕੱਠੇ ਰਹਿੰਦੇ ਸੀਗੇ। ਜਿੱਥੇ ਮੁਸਲਮਾਨੀ ਦੀ ਅਕਸਰੀਅਤ ਸੀਗੀ ਉਹਨਾਂ ਤੇ ਉਹਨਾਂ ਨੇ ਹਮਲੇ ਨਹੀਂ ਕੀਤੇ, ਨਾ ਹੀ ਉਹਨਾਂ ਦੇ ਚੱਲਣ ਦਿੱਤੇ ਉਹਨਾਂ ਨੇ। ਬਲਕਿ ਜਿਹੜੇ ਸਾਡੇ ਪਿੰਡਾਂ 'ਚ ਗੈਰ ਬਰਾਦਰੀ ਰਹਿੰਦੀ ਸੀ ਨਾ, ਉਹ ਉਸ ਵੇਲੇ ਨੱਸ ਕੇ ਉਹਨਾਂ ਪਿੰਡਾਂ 'ਚ ਚਲੇ ਗਏ ਜਿੱਥੇ ਹਿੰਦੂ ਜ਼ਿਆਦਾ ਰਹਿੰਦੇ ਸੀ ਕਿ ਸਾਨੂੰ ਇਹ ਨਾ ਮਾਰ ਦੇਣ। ਕਿਉਂਕਿ ਇਨਸਾਨ ਦੀ ਉਸ ਵੇਲੇ ਵੈਲਿਊ ਕੋਈ ਨਹੀਂ ਸੀਗਾ, ਕਿਸੇ ਵੀ ਇਨਸਾਨ ਦੀ ਕੋਈ ਵੈਲਿਊ ਨਹੀਂ ਸੀ। ਗਾਜਰ ਮੂਲੀ ਦੀ ਤਰ੍ਹਾਂ ਇੱਕ ਦੂਜੇ ਨੂੰ ਮਾਰਦੇ ਫਿਰਦੇ ਸੀ। ਹਾਂਜੀ, ਸਿਰਫ ਜਾਣਦੇ ਵੀ ਨਹੀਂ ਸੀ। ਜਥੇ ਬਣੇ ਹੋਏ ਸੀਗੇ ਮੁਸਲਮਾਨਾਂ ਦੇ ਵੀ ਉਹਨਾਂ ਦੇ ਵੀ। ਉਹ ਫਿਰ ਇਹ ਕਹਿੰਦੇ ਸੀ ਕਿ ਇਹਨਾਂ ਨੇ ਸਾਡੀ ਮਾਂ ਦੇ 2 ਟੁਕੜੇ ਕਰਤੇ। ਉਹ ਇਹਨੂੰ ਕਹਿੰਦੇ ਆ ਜੈ ਮਾਤਾ ਕਹਿੰਦੇ ਆ ਆਪਣੀ ਜ਼ਮੀਨ ਨੂੰ, ਹਿੰਦੁਸਤਾਨ ਸਾਰੇ ਨੂੰ। ਅੱਛਾ ਅੱਛਾ, ਇਹਨੂੰ ਕਹਿੰਦੇ ਕਿ ਸਾਡੀ ਮਾਤਾ ਦੇ, ਸਾਡੀ ਮਾਤਾ ਦੇ 2 ਟੁਕੜੇ ਕਰਤੇ। ਉਹਨਾਂ ਦੇ ਦਰਮਿਆਨ ਨਾ ਇਹ ਇੱਕ ਨਫ਼ਰਤ ਦਾ ਬੀਜ ਸੀਗਾ ਜਿਹਦੀ ਵਜ੍ਹਾ ਨਾਲ ਉਹਨਾਂ ਨੇ ਫਿਰ ਕਤਲੋਗਾਰੀ ਸ਼ੁਰੂ ਕੀਤੀ। ਹਾਲਾਂਕਿ ਅਸੀਂ ਸਦੀਆਂ ਤੋਂ ਇਕੱਠੇ ਉਸੇ ਮੁਲਕਾਂ 'ਚ ਰਹਿੰਦੇ ਸੀ, ਇਕੱਠੇ ਹੀ ਰਹਿੰਦੇ ਸੀ, ਕੋਈ ਕਤਲੋਗਾਰਤ ਨਹੀਂ ਸੀਗੀ, ਕੋਈ ਕੁਛ ਨਹੀਂ ਸੀਗੀ। ਹਾਂਜੀ, ਪਹਿਲੇ 800 ਸਾਲ ਮੁਸਲਮਾਨਾਂ ਨੇ ਹੁਕੂਮਤ ਕੀਤੀ, ਫਿਰ ਅੰਗਰੇਜ਼ ਆ ਗਿਆ, ਅੰਗਰੇਜ਼ ਨੇ ਸਾਡੇ ਕੋਲੋਂ ਹੁਕੂਮਤ ਖੋਹ ਲਈ ਮੁਸਲਮਾਨਾਂ ਕੋਲੋਂ। ਤੇ ਕੋਈ ਲੜਾਈ ਝਗੜਾ ਨਹੀਂ ਸੀਗਾ, ਬਲਕਿ ਇੱਕ ਦੂਜੇ ਦੀ ਬੜੀ ਦੀਦ ਕਰਦੇ ਸੀ, ਬੜੀ ਪ੍ਰੀਤ ਕਰਦੇ ਸੀ ਇੱਕ ਦੂਜੇ ਦੀ। ਲੇਕਿਨ ਆ ਜਿਹੜੀ ਹੈ ਨਾ ਗੱਲ, ਮਤਲਬ ਉਹਨਾਂ ਦੇ ਮੌਲਵੀਆਂ ਨੇ ਫਲਾਤੀ ਪਈ, ਇਹਨਾਂ ਨੇ ਸਾਡੀ ਮਾਂ ਦੇ 2 ਟੁਕੜੇ ਕਰ ਦਿੱਤੇ। ਇੱਕ ਆਪ ਲੈ ਗਏ, ਇੱਕ ਸਾਡੇ ਕੋਲ ਰਹਿਣ ਦਿੱਤਾ। ਉਹ ਇਸ ਨਫ਼ਰਤ ਦੀ ਬਣਾ ਤੇ ਉਹਨਾਂ ਨੇ ਨਾ ਫਿਰ ਕਤਲੇਆਮ ਸ਼ੁਰੂ ਕਰਤਾ। ਨਾਲੇ ਉਹ ਲੁੱਟਦੇ ਸੀਗੇ, ਫਿਰ ਬਾਕੀ ਘਰਾਂ ਨੂੰ ਅੱਗ ਲਾ ਜਾਂਦੇ ਸੀਗੇ। ਇਸ ਕਿਸਮ ਦਾ ਉਹ ਸਲੂਕ ਕਰਦੇ ਸੀਗੇ। ਲੁਧਿਆਣੇ ਫਿਰ 20 ਮੀਲ ਲੰਬਾ ਕੈਂਪ ਲੱਗਿਆ ਹੋਇਆ ਸੀਗਾ। ਬਾਬਾ ਜੀ ਜਦੋਂ ਤੁਸੀਂ ਉੱਥੇ ਰਹਿ ਰਹੇ ਸੋ, ਇਹ ਵਡਾਂਗਲਾ ਸ਼ੁਰੂ ਹੋਣ ਤੋਂ 47 ਤੋਂ ਪਹਿਲੇ, ਉਦੋਂ ਵਰਤੋਂ ਭਾਜੀ ਕਿਵੇਂ ਦੀ ਸੀ ਆਪੇ ਸਾਰਿਆਂ ਦੀ ਮਜ਼ਹਬਾਂ ਦੀ, ਯਾਨੀ ਇਸਲਾਮ ਦੀ, ਸਿੱਖਾਂ ਦੀ? ਹਾਂਜੀ, ਉਹ ਤਾਂ ਜੀ ਇੰਨੀ ਕਦਰ ਕਰਦੇ ਸੀ, ਜੇ ਅੱਗੇ ਬੀਬੀ ਭੈਣ ਲੰਘਦੀ ਸੀ ਤਾਂ ਰਾਹ ਛੱਡ ਜਾਂਦੇ ਸੀ ਸਾਰੇ ਹੀ, ਚਾਹੇ ਕੋਈ ਸੀਗਾ। ਮੁਸਲਮਾਨਾਂ ਦੇ ਅਗਰ ਇੱਜ਼ਤ ਇੰਨੀ ਕਰਦੇ ਸੀ, ਲੰਘ ਜਾ ਬੀਬੀ, ਲੰਘ ਜਾ। ਬੀਬੀ ਤੋਂ ਘੱਟ ਕਿਸੇ ਨੇ ਬੋਲਦੇ ਨਹੀਂ ਸੀ, ਚਾਹੇ ਉਹ ਛੋਟੀ ਹੋਵੇ ਚਾਹੇ ਉਹ ਬੜੀ ਹੋਵੇ, ਇੰਨਾ ਉਹ ਅਦਬ ਕਰਦੇ ਸੀਗੇ। ਬਸ ਆ ਤਾਂ ਫਿਰ ਜਦ ਉਜਾੜੇ ਪਏ। ਇੱਕ ਜ਼ਮੀਨ ਕਿਹੜੇ ਪਾਸੇ ਸੀ ਪਿੰਡ ਦੇ, ਕੁਝ ਚੇਤਾ ਤੁਹਾਨੂੰ? ਪਿੰਡ ਦੇ ਲਹਿੰਦੇ ਪਾਸੇ ਸੀ ਜੀ। ਲੱਗੀ ਸੀ ਪਿੰਡ ਦੇ ਕਿਤੇ? ਹਾਂ ਲੱਗੀ ਸੀਗੀ। ਕਿਵੇਂ ਦਾ ਡੇਰਾ, ਮਤਲਬ ਬਾਹਰ ਪੈਲੀਆਂ ਪਈਆਂ ਸਹੀ ਸੀ, ਸਾਰਾ ਕੁਝ ਹੁੰਦਾ ਸੀ? ਸਾਰਾ ਹੁੰਦਾ ਸੀ, ਆਬਾਦ ਸੀ, ਬਰਾਨੀ ਵੀ ਸੀ, ਸਾਰਾ ਕੁਝ ਹੁੰਦਾ ਸੀ। ਪਾਣੀ ਕਾਹਦਾ ਲੱਗਦਾ, ਨਹਿਰੀ ਸੀ ਕਿ ਖੂਹ ਸੀ? ਨਹੀਂ, ਬਰਾਨੀ ਸੀਗੀ ਸਾਡੀ। ਅੱਛਾ ਅੱਛਾ, ਰਸੋਈ ਪੱਕਦੀ ਸੀ ਬਸ। ਜਿਹੜਾ ਖੂਹ ਲਾਉਂਦਾ ਸੀ ਉਹਨੂੰ ਅੰਗਰੇਜ਼ ਜਿਹੜਾ ਹੋਰ ਜ਼ਮੀਨ ਦੇ ਦਿੰਦੇ ਸੀਗੇ। ਕਹਿੰਦੇ ਸੀ ਅਗਰ ਤੁਸੀਂ ਖੂਹ ਲਾਓਗੇ, ਉਸ ਵੇਲੇ ਖੂਹ ਇੰਨੀ ਉਮੀਦ ਰੱਖਦਾ ਸੀ ਜਿੰਨੀ ਕਿ ਅੱਜ ਕੱਲ੍ਹ ਟਿਊਬਵੈਲ ਰੱਖਦਾ। ਅੱਛਾ ਅੱਛਾ। ਹਾਂਜੀ, ਉਹ ਫਿਰ ਉਹਨਾਂ ਦੇ
ਜਿਹੜੀ ਜ਼ਮੀਨ ਸਾਡੀ ਆਈ ਜੀ ਉਧਰੋਂ, ਉਹ ਕਹਿਣ ਲੱਗੇ ਜਦੋਂ ਸਾਡੀਆਂ ਫਰਦਾਂ ਫਰੀਦਕੋਟ ਆ ਗਈਆਂ ਜ਼ਮੀਨ ਦੀਆਂ, ਸਾਡਾ ਰਿਕਾਰਡ ਆ ਗਿਆ, ਉਹਨਾਂ ਨੇ ਫਿਰ ਦੇਖ ਕੇ ਕਿ ਹਾਂਜੀ ਚੌਧਰੀ ਅਬਦੁਲ ਕਰੀਮ ਚੌਧਰੀ, ਆਪਣੇ ਮੇਰੇ ਤਾਏ ਦਾ ਨਾਂ ਚੌਧਰੀ ਅੱਲਾ ਬਖਸ਼, ਇਹਨਾਂ ਦੀ ਜ਼ਮੀਨ ਉੱਥੇ 1 ਮੁਰੱਬਾ ਜ਼ਮੀਨ ਸੀਗੀ। ਉਹਨਾਂ ਨੇ ਕਿਹਾ ਫੈਸਲਾਬਾਦ ਜਿਹੜੀ ਜ਼ਮੀਨ ਮਿਲੇਗੀ ਉਹ 60 ਨੰਬਰ ਦੀ ਆ, ਤੁਹਾਡੀ ਜ਼ਮੀਨ ਜਿਹੜੀ ਆ ਉਹ 10 ਨੰਬਰ ਦੀ ਆ, ਇਹ ਕਿੱਲਾ 10 ਨੰਬਰ ਅੱਛਾ ਦਾ। ਬਾਬਾ ਜੀ, ਹਾਂ। ਇਹ ਆਪਾਂ ਆਣ ਕੈਂਡ ਤੇ ਕਰਨੇ ਆ ਜਿਹੜੀ ਹੋਈ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਪਹਿਲੀ ਆਪ ਹੀ ਬੰਦੇ ਕੇ ਰੱਖੇ ਸੀ ਮਜ਼ਾਰੇ, ਜਿਵੇਂ ਇੱਧਰ ਦੇ ਦਿੰਦੇ ਠੇਕੇ ਹਿੱਸਿਆਂ ਤੇ ਕੋਈ ਐਵੇਂ ਦਾ ਸੀ? ਮਜ਼ਾਰੇ ਰੱਖੇ ਹੋਏ ਸੀ ਅਸੀਂ, ਕਿਉਂ ਮੇਰੇ ਤਾਂ ਤਾਇਆ ਪੜਾਉਂਦਾ ਸੀਗਾ, ਅੱਬੂ ਮੇਰਾ ਪੜਨ ਗਿਆ ਹੋਇਆ ਸੀਗਾ। ਅੱਬੂ ਵੀ ਪੜਦਾ ਸੀ ਉਦੋਂ? ਅੱਬੂ ਮੇਰੇ ਇੱਥੇ ਕਮਾਲੀਆ ਕਮਾਲੀਆ ਕੋਰਸ ਕਰਨ ਆਏ ਹੋਏ ਸੀ। ਹਾਂਜੀ, ਅੱਛਾ। ਜੇਵੀ ਦਾ। ਤੁਹਾਡੀ ਮਤਲਬ ਸ਼ੁਰੂ ਤੋਂ ਪੜ੍ਹੀ ਲਿਖੀ ਫੈਮਿਲੀ? ਹਾਂਜੀ ਮੈਂ ਸੁਣਿਆ ਕਿ ਤੁਸੀਂ ਵੀ ਵਕੀਲ ਰਿਟਾਇਰ ਹੋਏ ਜੇ, ਸਰਕਾਰੀ ਵਕੀਲ ਦਾ? ਹਾਂਜੀ। ਅੱਛਾ ਅੱਛਾ, ਹੂੰ। ਸਹੀ। ਬਾਬਾ ਜੀ ਉਦੋਂ ਵੜਾਂਗਲੇ ਤੋਂ ਪਹਿਲਾਂ ਕਿਵੇਂ ਦਾ ਸੀ, ਕੋਈ ਥੋੜਾ ਹੋਰ ਕੋਈ? ਉਹ ਬੜੇ ਸਲੋਕ ਨਾਲ ਰਹਿੰਦੇ ਸੀ, ਅਸੀਂ ਇੱਕ ਦੂਜੇ ਦੇ ਖੁਸ਼ੀ ਗਮੀ ਵਿੱਚ ਵੀ ਜਾਂਦੇ ਸੀਗੇ। ਉਹ ਇਹ ਕਹਿੰਦੇ ਹੁੰਦੇ ਸੀ ਯਾਰ ਮੁਸਲਮਾਨਾਂ ਦਾ ਮਰਨਾ ਬੜਾ ਅੱਛਾ ਵਾ, ਇਹ ਕਿੱਦਾਂ ਉਹਨੂੰ ਨਲਾਉਂਦੇ ਆ, ਕਿੱਦਾਂ ਉਹਨੂੰ ਮਤਲਬ ਕਫਨਾਉਂਦੇ ਆ, ਕਿਸ ਤਰੀਕੇ ਨਾਲ ਇਹਨੂੰ ਸੁਰਮਾ ਪਾਉਂਦੇ ਆ, ਕਿੱਦਾਂ ਇਹਨੂੰ ਅਦਬ ਨਾਲ ਲੈ ਕੇ ਜਾਂਦੇ ਆ। ਸਾਡੇ ਆ ਉਦਾਂ ਹੀ ਚੱਕ ਲੈਂਦੇ ਆ, ਚੱਕ ਲਿਜਾ ਕੇ ਇਹਨਾਂ ਨੇ ਇੱਟਾਂ ਲਾ ਕੇ ਲੱਕੜੀਆਂ ਚਿਤਾ ਜਲਾਉਂਦੇ ਆ, ਫਿਰ ਉਹਨੂੰ ਡੰਡੇ ਮਾਰ ਮਾਰ ਕੇ ਉਹਦਾ ਸਿਰ ਪਾੜਦੇ ਆ, ਫਿਰ ਉਹਨੂੰ ਕਰਿਆ ਕਪਾਲ ਕਹਿੰਦੇ ਸੀ ਉਹ ਕਰਦੇ ਆ। ਵੀ ਇਹ ਮੁਸਲਮਾਨਾਂ ਨੇ ਜ਼ਿਆਦਾ ਚੰਗਾ ਕੰਮ ਕੀਤਾ ਹੋਇਆ ਕਿ ਇਹ ਤਾਂ ਆਪਣੇ ਮੁਰਦੇ ਨੂੰ ਬਹੁਤ ਹੀ ਅਦਬ ਨਾਲ ਔਰ ਬਹੁਤ ਹੀ ਨਾ ਇਹਤਰਾਮ ਨਾਲ ਦਫਨਾਉਂਦੇ ਆ। ਫਿਰ ਉਹਨਾਂ ਦੀ ਇਹ ਗੱਲ ਸੀਗੀ ਕਿ ਅਗਰ ਮੁਸਲਮਾਨਾਂ ਦਾ ਵੀ ਕੋਈ ਮਰ ਜਾਂਦਾ ਸੀ ਨਾ ਤੇ ਉਹ ਬੇਵਾ ਨੂੰ ਆ ਕੇ ਕਹਿੰਦੇ ਸੀ ਕਿ ਚੂੜੀਆਂ ਲਾ, ਅੱਛਾ, ਬੂੰਦੇ ਲਾ, ਨੱਥ ਲਾ, ਟਿੱਕਾ ਲਾ, ਕੱਪੜੇ ਜਿਹੜੇ ਆ ਨਾ ਸਫੇਦ ਰੰਗ ਦੇ ਪਾ, ਰੰਗਦਾਰ ਕੱਪੜਾ ਨਹੀਂ ਪਾਉਣਾ। ਇਹ ਯਾਨੀ ਕਿ ਉਹ ਇਦਾਂ ਉਹ ਕਹਿੰਦੇ ਸੀ ਆ ਕੇ। ਯਾਨੀ ਤੁਸੀਂ ਕਹਿ ਰਹੇ ਕਿ ਜਦੋਂ ਗਮੀ ਖੁਸ਼ੀ ਮੁਸਲਮਾਨਾਂ ਨੂੰ ਗਮੀ ਹੁੰਦੀ ਤੇ ਉਹ ਵੀ ਹਾਂ ਬਿਲਕੁਲ ਸ਼ਰੀਕ ਹੁੰਦੇ ਸੀ, ਰੋਂਦੇ ਸੀ ਉਹ ਵੀ। ਹਾਂ, ਜਿੱਦਾਂ ਅਸੀਂ ਗਮ ਕਰਦੇ ਹਾਂ ਉਦਾਂ ਹੀ ਉਹ ਕਰਦੇ ਸੀ, ਕੋਈ ਫਰਕ ਨਹੀਂ ਸੀ ਕੋਈ ਵੀ। ਉਹਨਾਂ ਦੇ ਹੁੰਦਾ ਸੀ, ਅਸੀਂ ਜਾਂਦੇ ਸੀਗੇ, ਸਾਰੇ ਜਾਂਦੇ ਸੀ। ਆਪਣੇ ਪਿੰਡ ਵਿੱਚ ਮਸਜਿਦ ਹੈ ਸੀ? ਹਾਂਜੀ ਮਸਜਿਦ ਸੀਗੀ। ਤੇ ਜਿਹੜੇ ਹਿੰਦੂ ਥੋੜੇ ਰਹਿੰਦੇ ਉਹਨਾਂ ਦਾ ਕੋਈ ਮੰਦਿਰ? ਉਹਨਾਂ ਦਾ ਕੁਝ ਨਹੀਂ ਸੀ, ਵਜ੍ਹਾ ਹੈ ਨਾ ਕਿ ਸਾਡਾ ਸੀਗਾ ਸਾਰਾ ਮੁਸਲਮਾਨਾਂ ਦਾ ਪਿੰਡ, ਉਹਦੀ ਵਜ੍ਹਾ ਨਾਲ ਫਿਰ ਮਸਜਿਦ ਵੀ ਸੀ ਉੱਥੇ, ਹੋਰ ਵੀ ਸਾਰਾ ਸੀ, ਗਾਇ ਵੀ ਉੱਥੇ ਜ਼ਿਬਾ ਕਰਦੇ ਸੀ, ਹੋਰ ਵੀ ਸਾਰਾ ਮਤਲਬ ਜਿੰਨੀਆਂ ਸਾਡੀਆਂ ਰਸੂਮਾਤ ਸੀਗੀਆਂ, ਅਜ਼ਾਨਾਂ ਵੀ ਹੁੰਦੀਆਂ ਸੀ, ਸਭ ਕੁਝ ਸੀਗਾ। ਲੇਕਿਨ ਕੁਝ ਪਿੰਡ ਐਸੇ ਸੀਗੇ ਜਿਨ੍ਹਾਂ ਵਿੱਚ ਹਿੰਦੂਆਂ ਦੀ ਅਕਸਰੀਅਤ ਸੀ ਜਾਂ ਸਿੱਖਾਂ ਦੀ ਅਕਸਰੀਅਤ ਸੀ, ਉਹ ਫਿਰ ਜਿਹੜੇ ਆ ਨਾ ਉਹ ਫਿਰ ਸਾਨੂੰ ਉਹਨਾਂ ਨੂੰ ਨਹੀਂ ਸੀ ਕਰਨ ਦਿੰਦੇ, ਗਾ ਨਹੀਂ ਸੀ ਕਰਨ ਦਿੰਦੇ, ਅਜ਼ਾਨ ਨਹੀਂ ਸੀ ਦਿੰਦੇ, ਇਸ ਕਿਸਮ ਦਾ ਸੀਗਾ। ਤਾਂ ਫਿਰ ਬਾਅਦ ਵਿੱਚ ਤਾਂ ਬੜਾ ਪਿੰਡ ਦੇ ਵਿੱਚ ਕੋਈ, ਹਰ ਪਿੰਡ 'ਚ ਕੋਈ ਹੱਟੀਆਂ ਹੁੰਦੀਆਂ ਨੇ, ਦੁਕਾਨਾਂ? ਹਾਂ ਦੁਕਾਨਾਂ ਸੀਗੀਆਂ। ਹਾਂਜੀ, ਕਿੰਨਾਂ ਦੀਆਂ? ਕਰਾੜ ਦੀ ਸੀਗੀ ਹੱਟੀ, ਹਿੰਦੂ ਕਰਾੜ? ਹਾਂਜੀ। ਅੱਛਾ ਅੱਛਾ, ਹਾਂਜੀ ਉਹ ਕਰਾੜ ਦੀ ਸੀਗੀ। ਉਹਦਾ ਨਾਂ ਚੇਤੇ ਕੀ? ਰਲੀਆ ਨਾਲ ਸੀਗਾ, ਇਦਾਂ ਦਾ ਕੋਈ ਕਹਿੰਦੇ ਸੀਗੇ, ਰਲੀਏ ਦੀ ਹੱਟੀ ਤੋਂ ਲੈ ਆਓ ਜਾ ਕੇ ਜਾਓ, ਹਾਂ ਉਹਨੂੰ ਕਹਿੰਦੇ ਸੀ। ਹਾਂ ਜਾ ਲੈ ਆਓ, ਆ ਲੈ ਆਓ। ਉਹਨਾਂ ਦੇ ਪਿੰਡ ਦੇ ਥਾਂ ਜਿੰਨਾ ਹੱਟੀ ਪਈ ਸੀ? ਹਾਂਜੀ ਪਿੰਡ ਦੇ ਹੀ ਸੀਗੇ। ਉਹ ਬੜੀ ਕਦਰ ਕਰਦੇ ਸੀਗੇ। ਉਹ ਜਦੋਂ ਵੀ ਕੋਈ ਚੀਜ਼ ਲੈ ਕੇ ਜਾਣੀ ਉਹਨੇ ਕਹਿਣਾ ਆਓ ਜੀ ਮਹਾਰਾਜ ਜੀ, ਮਹਾਰਾਜ ਜੀ ਕੀ ਚਾਹੀਦਾ, ਚਾਹੇ ਇੰਨਾ ਕੁ ਬੱਚਾ ਹੋਵੇ। ਹੁਣ ਮਹਾਰਾਜ ਕਿੰਨੇ? ਹਾਂ ਉਹਦੀ ਇੰਨੀ ਇੱਜ਼ਤ ਕਰਦੇ ਸੀ ਆਪਣੇ ਗਾਹਕ ਦੀ। ਹਾਂਜੀ ਬੜੀ ਇੱਜ਼ਤ ਕਰਦੇ ਸੀਗੇ, ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਇੱਜ਼ਤ ਦਿੰਦੇ ਸੀਗੇ ਗਾਹਕ ਨੂੰ। ਫਿਰ ਜੇ ਅਸੀਂ ਆਪਣੇ ਨਾ ਜਦੋਂ ਲੈ ਕੇ ਜਾਂਦੇ ਸੀਗੇ ਆਪਣੀ ਫਸਲ ਆੜਤੀਏ ਕੋਲ, ਫਿਰ ਜਿਹੜਾ ਗੱਡਾ ਚਲਾਉਂਦਾ ਸੀ ਨਾ ਉਹਨੂੰ ਸਪੈਸ਼ਲ ਪੈਸੇ ਦਿੰਦੇ ਸੀ, ਜਿਹੜਾ ਗੱਡਾ ਲੈ ਕੇ ਜਾਂਦਾ ਸੀ। ਅੱਛਾ ਅੱਛਾ, ਹਾਂਜੀ ਉਹ ਗੱਡੇ ਵਾਲੇ ਨੂੰ ਸਾਡੀ ਦੁਕਾਨ ਤੱਕ ਲੈ ਕੇ ਆਇਆ। ਹਾਂਜੀ ਉਹਨੂੰ ਸਪੈਸ਼ਲ ਉਹ ਕੁਛ ਨਾ ਕੋਈ ਪੈਸੇ ਥੋੜੇ ਜਿਹੇ ਕੋਈ ਮਜ਼ੀਦ ਉਹਨੂੰ ਕੋਈ ਨਾ ਕੋਈ ਸਪੋਰਟ ਕਰ ਦਿੰਦੇ ਸੀ। ਇਸ ਤਰੀਕੇ ਨਾਲ ਉਹ ਦੁਕਾਨਦਾਰੀ ਨੂੰ ਇੰਨਾ ਜ਼ਿਆਦਾ ਅਹਿਮੀਅਤ ਦਿੰਦੇ ਸੀਗੇ ਔਰ ਉਹ ਦੁਕਾਨਾਂ ਹੀ ਕਰਦੇ ਸੀ ਜ਼ਿਆਦਾ ਉਹਨਾਂ ਦਾ। ਬਿਲਕੁਲ। ਤੁਹਾਡਾ ਕੋਈ ਹਮਸਾਇਆ ਹੋਏ ਜਿਨ੍ਹਾਂ ਦਾ ਘਰ ਲੱਗੇ ਹੋਏ ਕਰਾੜਾਂ ਦਾ ਜੀ ਹਿੰਦੂ? ਹਾਂਜੀ ਹਮਸਾਇਆ ਸੀ ਸਾਡੇ ਨਾਲ ਹਿੰਦੂ ਸੀਗੇ ਜੀ। ਜਦੋਂ ਅਸੀਂ ਆਉਣ ਲੱਗੇ ਅਸੀਂ ਉਹਨਾਂ ਨੂੰ ਕਿਹਾ ਆ ਸਾਡੀਆਂ ਮੁਰਗੀਆਂ, ਆ ਸਾਡੀ ਗਾਵਾਂ, ਆ ਸਾਡੇ ਡੰਗਰ ਫੜ ਲਓ। ਉਹ ਰੋਣ ਲੱਗ ਗਏ। ਤੁਸੀਂ ਕਿਉਂ ਚਲੇ? ਹਾਂ ਉਹ ਕਹਿੰਦੇ ਤੁਸੀਂ ਕਿਉਂ ਚੱਲੇ ਹੋ? ਅਸੀਂ ਕਿਹਾ ਹੁਣ ਬਸ ਵਕਤ ਦੀ ਮਜਬੂਰੀ ਆ। ਅਸੀਂ ਉਹਨੂੰ ਕਿਹਾ ਸੀ, ਉਹਨਾਂ ਨੇ ਕਿਹਾ ਤੁਹਾਡੀਆਂ ਸਾਰੀਆਂ ਚੀਜ਼ਾਂ ਸਾਡੇ ਕੋਲ ਮਹਿਫੂਜ਼ ਰਹਿਣਗੀਆਂ, ਜੇ ਤੁਸੀਂ ਆ ਗਏ ਆ ਕੇ ਲੈ ਲਿਓ। ਅੱਛਾ ਬਾਬਾ ਜੀ ਉਦੋਂ ਉਮੀਦ ਹੈ ਸੀ ਕਿ ਵਾਪਸ ਅਸੀਂ ਆਣਾ, ਕਿ ਅਸੀਂ ਚੱਲ ਜਾਣਾ ਪੱਕੇ? ਕੁਝ ਲੋਕ ਤਾਂ ਇਹ ਕਹਿੰਦੇ ਸੀਗੇ ਵੀ ਹੰਗੂਮੇ ਹਟ ਗਏ ਨਾ ਅਸੀਂ ਫੇਰ ਆ ਜਾਣਾ। ਕਈ ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਆਏ, ਕੋਈ ਕੁਛ ਇਸ ਤਰੀਕੇ ਨਾਲ। ਫਿਰ ਕਈ ਇੱਕ ਸਾਡੇ ਰਿਸ਼ਤੇਦਾਰ ਸੀ, ਉਹਨਾਂ ਨੇ ਉਸ ਵੇਲੇ ਸੋਨਾ ਹੁੰਦਾ ਸੀ ਜ਼ਿਆਦਾ ਅਹਿਮੀਅਤ ਰੱਖਦਾ ਸੀ, ਉਹ ਜ਼ਮੀਨ 'ਚ ਦੱਬਿਆ ਹੋਇਆ ਸੀਗਾ। ਫਿਰ ਅਚਾਨਕ ਉਹ
ਕੱਢ ਕੇ ਤਾਂ ਨਾ ਲਿਆ ਸਕੇ। ਜਿਵੇਂ ਪੈਸੇ ਵੀ ਜ਼ਮੀਨ 'ਚ ਹੀ ਦੱਬ ਦਿੰਦੇ ਸੀ, ਉਹਦੇ ਬੈਂਕਾਂ 'ਚ ਘਟ ਜਾਂਦੇ ਹੁੰਦੇ ਸੀਗੇ। ਹਾਂਜੀ, ਕਿਉਂਕਿ ਉਸ ਵੇਲੇ ਸਿੱਕੇ ਹੁੰਦੇ ਸੀਗੇ, ਚਾਂਦੀ ਦੇ ਸਿੱਕੇ ਹੁੰਦੇ ਸੀਗੇ ਤੇ ਸੋਨਾ ਹੁੰਦਾ ਸੀ। ਆ ਕਾਗਜ਼ ਤਾਂ ਫਿਰ ਬਾਅਦ 'ਚ ਜ਼ਿਆਦਾ ਚੱਲੇ ਆ, ਉਸ ਵੇਲੇ ਜ਼ਿਆਦਾ ਇਹ ਚੱਲਦੇ ਹੁੰਦੇ ਸੀਗੇ। ਤੇ ਇਹ ਫਿਰ ਜੇ ਤੁਹਾਡੇ ਸਿੱਕੇ ਨੂੰ ਉੱਲੀ ਅੱਲੀ ਵੀ ਲੱਗ ਗਈ ਤਾਂ ਧੋ ਕੇ ਤੁਸੀਂ ਪਾ ਲਓ, ਫਿਰ ਉਦਾਂ ਦੇ ਹੋ ਜਾਣਗੇ ਚਮਕੀਲੇ, ਸਾਫ਼ ਹੋ ਜਾਂਦਾ। ਹਾਂਜੀ, ਠੀਕ ਹੋ ਜਾਂਦੇ ਸੀਗੇ। ਮਾੜੇ ਸਰਫ ਲਾ ਕੇ ਧੋ ਲਿਆ, ਜੋ ਸਾਬਣ ਲਾ ਕੇ ਧੋ ਲਿਆ ਜਾਂ ਉਦਾਂ ਹੀ ਧੋ ਲਿਆ ਤਾਂ ਉਹ ਜਿਹੜਾ ਹਰਾ ਹਰਾ ਲੱਗਿਆ ਹੁੰਦਾ ਸੀ ਉੱਤੇ ਉਹ ਲੈ ਜਾਂਦਾ ਸੀਗਾ ਸਿੱਕੇ ਦਾ, ਉਹੀ ਆਪਣੇ ਉਹਨੇ ਦਾ ਹੀ ਉਹ ਚੱਲਦਾ ਬਿਲਕੁਲ। ਤੁਹਾਡੇ ਵਾਲਦ ਵੀ ਤੁਸੀਂ ਦੱਸਿਆ ਕਿ ਪੜ੍ਹੇ ਲਿਖੇ ਸਨ। ਹਾਂਜੀ, ਕਿ ਉਦੋਂ ਕੋਈ ਪਹਿਲਾਂ ਪਤਾ ਕੋਈ ਕੋਈ ਐਵੇਂ ਦਾ ਹੈ ਸੀ, ਉਹ ਪਤਾ ਸੀ, ਲੱਗ ਗਿਆ ਸੀ ਕਿ ਜਾਣਾ ਹੈ ਜਾਂ ਕਿੰਨਾ ਸਾਡਾ ਇਲਾਕਾ ਆਇਆ, ਸਾਡਾ ਵਿੱਚ ਪਾਕਿਸਤਾਨ 'ਚ ਆ ਜਾਂ ਬਾਹਰ? ਅਸੀਂ ਤਾਂ ਇਸ ਗੱਲ 'ਚ ਰਹਿ ਗਏ ਕਿ ਲੁਧਿਆਣਾ ਪਾਕਿਸਤਾਨ 'ਚ ਹੀ ਹੈ, ਕਿਉਂਕਿ ਸੰਨ 47 'ਚ 14 ਅਗਸਤ ਨੂੰ ਬਣਿਆ, 17 ਅਗਸਤ ਨੂੰ ਨਕਸ਼ਾ ਖੁੱਲਿਆ। ਅੱਛਾ। ਨਕਸ਼ਾ ਬੰਦ ਰੱਖਿਆ ਉਹਨਾਂ ਨੇ। ਜਿਹੜਾ ਰੈੱਡ ਕਲਿਫਟਨ ਸੀਗਾ, ਉਹਨਾਂ ਨੇ ਕਿਹਾ ਤੁਸੀਂ ਚਲੇ ਜਾਓ ਇੱਥੋਂ ਰੈੱਡ ਕਲਿਫਟਨ ਨੂੰ, ਤੇ ਜਿਹੜਾ ਹੋਰ ਉਹਦੇ ਨਾਲ ਆਇਆ ਸੀ ਕਿ ਕਿਤੇ ਤਾਂ ਨਾ ਗੁੱਸੇ 'ਚ ਆ ਕੇ ਕੋਈ ਫਰੀਕ ਮਾਰ ਨਾ ਦੇਵੇ, ਉਹ ਫਿਰ ਚਲੇ ਗਏ ਸੀਗੇ। ਫਿਰ ਮਾਊਂਟ ਬੈਟਨ ਜਿਹੜਾ ਸੀ ਨਾ, ਇਹ ਫਿਰ ਇਹਨਾਂ ਦਾ ਵਾਇਸਰਾਏ ਇੰਡੀਆ ਦਾ ਮਾਊਂਟ ਬੈਟਨ ਬਣ ਗਿਆ, ਸਾਡੇ ਗਵਰਨਰ ਜਨਰਲ ਕਾਇਦ ਆਜ਼ਮ ਹਮਦਰਦ ਜਿਨਾਹ ਸਾਹਿਬ ਬਣ ਗਏ। ਤੇ ਉਸ ਤਰੀਕੇ ਨਾਲ ਫਿਰ ਇਹ ਸਾਰਾ ਸਿਲਸਿਲਾ ਜਿਹੜਾ ਨਾ ਉਹ ਚੱਲਦਾ ਰਿਹਾ। ਤੁਸੀਂ ਉਥੋਂ ਉੱਠੇ, ਸ਼ੁਰੂ ਤੋਂ ਉੱਠ ਪਏ ਸੀ ਜਦੋਂ ਸਾਰੇ ਆਵਾਮ ਲੱਗੇ ਕਿ ਬੈਠੇ ਸੀਗੇ ਕਿ ਸਾਡੇ ਪਾਕਿਸਤਾਨ 'ਚ ਹੀ? ਨਹੀਂ, ਅਸੀਂ ਜਦੋਂ ਪਿਛਲੇ ਸਾਨੂੰ ਪਤਾ ਲੱਗ ਜਾਂਦਾ ਸੀਗਾ, ਕਿਉਂਕਿ ਉਹਨਾਂ ਮੁਸਲਮਾਨਾਂ ਨੇ ਤਾਂ ਦੂਜਿਆਂ ਨੇ ਆਪਣੇ ਆਪਣੇ ਕੋਠੇ ਉੱਤੇ ਨਗਾਰੇ ਰੱਖੇ ਹੁੰਦੇ ਸੀਗੇ। ਜਦੋਂ ਖਤਰੇ ਦਾ ਹੁੰਦਾ ਸੀ ਉਹ ਨਗਾਰਾ ਵਜਾ ਦਿੰਦੇ ਸੀਗੇ ਤਾਂ ਕਿ ਸਾਰੇ ਨਗਾਰੇ ਤੋਂ ਮੁਰਾਦ ਕੋਈ ਇਦਾਂ ਜਿੱਦਾਂ ਢੋਲ ਨਹੀਂ ਹੁੰਦਾ, ਢੋਲ ਟਾਈਪ। ਅੱਛਾ। ਤੇ ਉਹ ਫਿਰ ਨਾ ਅਗਾਹ ਹੋ ਜਾਂਦੇ ਸੀਗੇ, ਅਗਾਹ ਹੋ ਕੇ ਫਿਰ ਆਪਣੇ ਹਥਿਆਰ ਤੋਂ ਰੱਖ ਲੈਂਦੇ ਸੀ ਵੀ ਅਗਰ ਸਾਡੇ ਤੇ ਹਮਲਾ ਕਰਨਗੇ ਅਸੀਂ ਇਹਨਾਂ ਤੇ ਕਰਾਂਗੇ, ਤਾਂ ਫਿਰ ਉਹ ਟਲ ਜਾਂਦੇ ਸੀਗੇ। ਜੇ ਅਚਾਨਕ ਉਹਨਾਂ ਦਾ ਵਾਰ ਹੋ ਪੈ ਜਾਏ ਫਿਰ ਉਹ ਮਾਰ ਜਾਂਦੇ ਸੀਗੇ, ਜਿਹਦਾ ਵੀ ਵਾਰ ਚੱਲ ਜਾਏ। ਬਸ ਇਸ ਤਰੀਕੇ ਨਾਲ ਫਿਰ ਇਹ 3 ਕੁ ਮਹੀਨੇ ਇਦਾਂ ਦੀ ਸੂਰਤ ਹਾਲ ਰਹੀ ਆ। ਉਹਦੇ ਬਾਅਦ ਫਿਰ ਅਮਨ ਹੋਣਾ ਸ਼ੁਰੂ ਹੋ ਗਿਆ ਸੀਗਾ। 3 ਮਹੀਨਿਆਂ ਦੇ ਅੰਦਰ ਸਾਰੀ ਜਿਹੜੀ ਹੈ ਨਾ, ਸਾਰੀ ਤਕਰੀਬਨ ਬੰਦੇ ਅਕਸਰੀਅਤ ਆ ਗਏ ਸੀਗੇ, ਕੋਈ ਟਾਵੇਂ ਰਹਿ ਗਏ ਸੀਗੇ ਜਿਹੜੇ ਬਾਅਦ ਵਿੱਚ ਫਿਰ ਅਮਨ ਹੋਏ ਤੇ ਆ ਗਏ ਸੀਗੇ। ਤੁਸੀਂ ਹੁਣ ਸਾਨੂੰ ਥੋੜਾ ਕੁ ਦੱਸੋ ਆਪਣੀ ਉੱਥੋਂ ਨਿਕਲਣ ਦੀ ਸਟੋਰੀ, ਕਿ ਤੁਸੀਂ ਤਫਸੀਲੀ ਸਾਨੂੰ ਥੋੜਾ ਕੁ ਸਾਡੇ ਵੇਖਣ ਨਾਲ ਦੱਸਿਆ ਜੀ ਕਿ ਤੁਸੀਂ ਉਸ ਟਾਈਮ ਕਿੱਥੇ ਸੋ, ਸਾਰੇ ਘਰ ਦੇ ਇਕੱਠੇ ਨਿਕਲੇ, ਘਰ ਆਪਣਾ ਜਿਹੜਾ ਉਹ ਕੀ ਕੁਝ ਚੁੱਕਿਆ, ਕੋਈ ਸਾਰਾ ਛੱਡਿਆ, ਕੀ ਥੋੜੀ ਸਟੋਰੀ ਸਾਨੂੰ ਕਿਵੇਂ ਨਿਕਲੇ? ਅਸੀਂ ਤਾਂ ਸਮਾਨ ਸਾਰੇ ਹੀ ਚੱਕ ਲਿਆ ਸੀਗਾ। ਅੱਛਾ। ਗੱਡਾ ਜੋੜ ਲਿਆ ਸੀ ਮੇਰੇ ਮਾਮਿਆਂ ਨੇ, ਉਹਦੇ ਤੇ ਸਾਰਾ ਸਮਾਨ ਰੱਖ ਕੇ ਅਸੀਂ ਲੁਧਿਆਣੇ ਕੈਂਪ ਵਿੱਚ ਆ ਗਏ ਸੀਗੇ। ਜਿਹੜਾ ਕੈਂਪ ਸੀ ਉਹ 20 ਮੀਲ ਲੰਬਾ ਕੈਂਪ ਸੀਗਾ। ਤੁਸੀਂ ਕੱਲਾ ਖਾਨਦਾਨ ਕੈਂਪ ਤੱਕ ਆਏ ਜਾਂ ਪਿੰਡ ਦੇ ਨਾਲ? ਸਾਰਾ ਪਿੰਡ ਹੀ ਆ ਗਿਆ ਸੀ ਜੀ। ਬਜ਼ੁਰਗੋ ਕੋਈ ਚੇਤਾ ਦਿਨ ਸੀ, ਰਾਤ ਸੀ, ਕਿਦੋਂ ਨਿਕਲੇ ਸੀ ਪਿੰਡੋਂ? ਕੋਈ ਅਸੀਂ ਦਿਨ ਨੂੰ ਹੀ ਨਿਕਲੇ ਸੀਗੇ। ਉਹ ਹਾਂ, ਸਾਨੂੰ ਜਿਹੜੇ ਸਾਡੇ ਪਹਿਲੇ ਪਿੰਡਾਂ ਦੇ ਰਿਸ਼ਤੇਦਾਰ ਰਹਿੰਦੇ ਸੀ ਉਹ ਸਾਨੂੰ ਕਹਿੰਦੇ ਸੀ, ਸਿੱਖ ਸਾਨੂੰ ਕਹਿੰਦੇ ਤੁਸੀਂ ਜਾਓ ਨਾ, ਤੁਸੀਂ ਨਾ ਸਾਡਾ ਮਜ਼ਹਬ ਕਬੂਲ ਕਰ ਲਓ, ਇੱਥੇ ਹੀ ਰਹੋਗੇ, ਤੁਸੀਂ ਮੁਸ਼ਕਲਾਂ ਤੋਂ ਬਚ ਜਾਓਗੇ। ਲੇਕਿਨ ਉਹਨਾਂ ਨੇ ਕਿਹਾ ਨਹੀਂ, ਅਸੀਂ ਜਾਣਾ ਹੀ ਜਾਣਾ। ਉਹ ਵਿੱਚ ਆ ਗਏ ਸੀ, ਸਾਡੇ ਪਿੰਡ ਆ ਗਏ ਸੀ। ਅੱਛਾ। ਲੁਧਿਆਣੇ ਤੋਂ ਤੁਸੀਂ ਫਿਰ ਪੈਦਲ ਕਾਫਲੇ ਦੇ ਨਾਲ? ਨਹੀਂ, ਪੈਦਲ ਨਹੀਂ ਅਸੀਂ ਆਏ, ਸਾਨੂੰ ਗੱਡੀ ਲੱਭ ਗਈ ਸੀ। ਅੱਛਾ, ਗੱਡੀ? ਹਾਂਜੀ, ਮਾਮੇ ਨੇ ਕਿਹਾ ਸੀ ਵੀ ਤੁਸੀਂ ਗੱਡਾ ਲੈ ਆਇਓ, ਤੁਸੀਂ ਗੱਡਿਆਂ ਤੇ ਆ ਜਿਓ, ਜੇ ਗੱਡਿਆਂ ਤੋਂ ਖਤਰਾ ਪੈ ਗਿਆ ਗੱਡੇ ਛੱਡ ਕੇ ਤੁਸੀਂ ਆਪਣਾ ਜਿਹੜਾ ਰਾਹ ਕੱਢ ਹੋਇਆ ਕੱਢ ਲਿਓ। ਅਸੀਂ ਫਿਰ ਗੱਡੀ 'ਚ ਬਹਿ ਗਏ ਸੀ। ਗੱਡੀ ਮਾਲ ਗੱਡੀ ਸੀ ਜਿਹਦੇ 72 ਡੱਬੇ ਸੀਗੇ। ਅੱਛਾ। ਮਾਲ ਗੱਡੀ 'ਚ ਸਾਰੇ ਬੰਦੇ, ਮਤਲਬ ਉਹ ਗੱਡੀਆਂ ਆਉਂਦੀਆਂ ਸੀਗੀਆਂ। ਜਿਹੜੇ ਸਾਡੇ ਫੇਵਰ ਦੇ ਸੀਗੇ ਨਾ ਹਿੰਦੂ ਸਿੱਖ, ਉਹ ਕਹਿੰਦੇ ਸੀ ਤੁਸੀਂ ਨਾ ਕੈਂਪਾਂ 'ਚ ਚਲੇ ਜਾਓ, ਇੱਥੇ ਪਤਾ ਨਹੀਂ ਕਿਹੜੇ ਵੇਲੇ ਸਾਤੋਂ ਉਹ ਜਿਹੜੇ ਪਿੰਡ ਵਾਲੇ ਸੀ ਉਹ ਨਹੀਂ ਸੀ ਮਾਰਦੇ, ਉਹ ਬਾਹਰੋਂ ਜਥੇ ਆਉਂਦੇ ਸੀ ਮਾਰਨ। ਅੱਛਾ, ਦੂਰ ਦੇ ਆਉਣਗੇ ਲੋਕ, ਦੂਰ ਦੇ, ਉਹ ਤਾਂ ਹਟਾਉਂਦੇ ਸੀ। ਜੇ ਉਹ ਕਹਿੰਦੇ ਸੀ ਜੇ ਤੁਸੀਂ ਸਾਨੂੰ ਹਟਾਇਆ ਤੁਹਾਨੂੰ ਵੀ ਮਾਰ ਦਿਆਂਗੇ ਨਾਲ ਹੀ। ਉਹਨਾਂ ਪਿੰਡਾਂ ਵਾਲੇ ਤੁਹਾਡੀ ਰੱਖਿਆ ਕਰਦੇ? ਹਾਂ, ਉਹ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਚਲੇ ਜਾਓ, ਸਾਨੂੰ ਕਹਿੰਦੇ ਤੁਸੀਂ ਛੇਤੀ ਨਿਕਲੋ, ਤੁਸੀਂ ਆਪਣਾ ਸਮਾਨ ਬੇਸ਼ੱਕ ਸਾਡੇ ਕੋਲ ਛੱਡ ਦਿਓ, ਚਾਹੇ ਆਪਣੇ ਘਰੋਂ ਜਿੰਦੇ ਲਾ ਜਾਓ, ਪਰ ਚਲੇ ਜਾਓ, ਕਿਉਂ ਸਾਨੂੰ ਖਤਰਾ ਵਾ ਇਸ ਪਿੰਡ ਤੇ ਜਥਾ ਪੈ ਜਾਊਗਾ। 100 200 ਬੰਦੇ ਦਾ ਜਥਾ ਹੁੰਦਾ ਸੀਗਾ, ਹਜ਼ਾਰਾਂ ਬੰਦਿਆਂ ਦੇ ਜਥੇ ਹੁੰਦੇ ਸੀਗੇ ਜਿਹੜੇ ਪੈਂਦੇ ਸੀ ਇੱਕ ਦੂਜੇ ਨੂੰ। ਏਦਾਂ ਹੀ ਮੁਸਲਮਾਨਾਂ ਦੇ ਜਥੇ ਹੁੰਦੇ ਸੀਗੇ। ਉਹ ਕਹਿੰਦੇ ਸੀ ਸਤਿ ਸ੍ਰੀ ਅਕਾਲ, ਜੋ ਮੰਗੇ ਵਹੀ ਨਿਹਾਲ। ਇਹ ਕਹਿੰਦੇ ਸੀ ਨਾਰਾ ਹੈਦਰੀ, ਨਾਰਾ ਅੱਲਾਹੁ ਅਕਬਰ, ਅੱਲਾਹੁ ਅਕਬਰ। ਇਸ ਤਰੀਕੇ ਦੇ ਨਾਰੇ ਲਾ ਕੇ ਨਾ ਆਪਣੇ ਆਪਣੇ ਗਰੁੱਪ ਦੇ ਬੰਦੇ ਨੂੰ ਇਕੱਠੇ ਕਰ ਲੈਂਦੇ ਸੀਗੇ।
ਤਾਂ ਕਿ ਜੇ ਸਾਡੇ ਤੇ ਹਮਲਾ ਹੋਵੇ ਅਸੀਂ ਇਕੱਠੇ ਹੋਏ ਸਾਡੇ ਤੇ ਹਮਲਾ ਨਾ ਕਰਨ। ਉਹ ਬੜੇ ਜਥੇ ਦੇਖ ਕੇ ਨਾ ਯਾਰ, ਦੇਖ ਕੇ ਅਗਰ ਮੁਸਲਮਾਨਾਂ ਕੋਲ ਵੀ ਹਥਿਆਰ ਹੈਗੇ ਫਿਰ ਨਹੀਂ ਸੀ ਕਰਦੇ, ਫਿਰ ਦੂਸਰੇ ਪਿੰਡਾਂ ਨੂੰ ਚਲੇ ਜਾਂਦੇ ਸੀ। ਇਸ ਤਰੀਕੇ ਨਾਲ ਸੀਗਾ। ਤੁਸੀਂ ਇੱਕ ਮਿੰਟ ਤੁਹਾਨੂੰ ਦੱਸਿਆ ਸੀ ਕਿ ਮੈਂ ਖਾਲਾ ਕੋ ਗਿਆ ਛੋਟਾ ਜਿਹਾ, ਤੇ ਤੁਸੀਂ ਆਪਣੀ ਖਾਲਾ ਹਾਂਜੀ ਫਿਰ ਆ ਤੁਸੀਂ ਗਏ ਆਪਣੀ ਸੀ। ਖਾਲਾ ਦੀ ਫੈਮਿਲੀ ਨਾਲ ਆਏ ਸੀ ਜੀ ਪਰ ਹਾਂਜੀ ਫਿਰ ਨਹੀਂ ਫਿਰ ਆਣ ਕੇ ਤੁਹਾਡਾ ਕਿਵੇਂ ਮਿਲਾਪ ਹੋਇਆ ਆਪਣੀ ਵਾਲਦਾ ਨਾਲ ਜਾਂ ਉਹ ਸਾਰੀ ਦੱਸਿਓ ਜੀ। ਉਹ ਬਸ ਜੀ ਫਿਰ ਏਦਾਂ ਹੀ ਰੋਲੇ ਖੋਲੇ ਫਿਰਦੇ ਸੀਗੇ। ਅਸਾਂ ਪਾਕਿਸਤਾਨ ਚ ਆ ਗਏ। ਪਾਕਿਸਤਾਨ ਚ ਨਹੀਂ, ਤੁਸੀਂ ਉਧਰੋਂ ਜੇ ਟ੍ਰੇਨ ਤੇ ਕਿੱਥੇ ਆਣ ਕੇ ਬੈਠੇ? ਕੋਈ ਤਫਸੀਲੀ ਅਸੀਂ ਲੁਧਿਆਣੇ ਬੈਠੇ ਸੀਗੇ। ਲੁਧਿਆਣੇ ਆਣ ਕੇ ਬੈਠੇ? ਹਾਂਜੀ ਪਿੰਡੋਂ ਲੁਧਿਆਣੇ ਤੱਕ ਜਿਹੜੇ ਪੈਦਲ ਗਏ ਸੋ? ਆਹੋ ਉੱਥੋਂ ਗੱਡੀਆਂ ਤੇ ਆਏ ਸੀਗੇ। ਉੱਥੋਂ ਗੱਡਿਆਂ ਦੇ ਗਏ ਹਾਂ। ਤੇ ਗੱਡੇ ਉੱਥੇ ਜਾ ਕੇ ਛੱਡ ਦਿੱਤੇ? ਛੱਡਤੇ ਫਿਰ ਜਦੋਂ ਫਿਰ ਖਤਰਾ ਹੋ ਗਿਆ ਵੀ ਹੁਣ ਅਸੀਂ ਅੱਛਾ। ਛੁਰ ਕੇ ਗੱਡੇ ਨਹੀਂ ਲਿਜਾ ਸਕਦੇ, ਫਿਰ ਬਾਰਡਰ ਤੇ ਆ ਕੇ ਜਿਹੜੇ ਨਾ ਉੱਥੇ ਛੱਡ ਦਿੱਤੇ ਹਾਂਜੀ ਗੱਡੇ। ਉੱਥੋਂ ਫਿਰ ਤੁਸੀਂ ਟ੍ਰੇਨ ਤੇ ਬੈਠੇ ਸਫ਼ਰ? ਟ੍ਰੇਨ ਤੇ ਬਹਿ ਗਏ। ਹਾਂਜੀ ਬਾਬਾ ਜੀ ਉੱਥੋਂ ਲੁਧਿਆਣੇ ਜਾਣ ਤੱਕ ਇੱਕ ਦਿਨ ਚ ਪਹੁੰਚੇ, ਕਿੰਨੇ ਦਿਨ ਲੱਗਿਆ ਤੁਹਾਨੂੰ ਪਿੰਡੋਂ ਲੁਧਿਆਣੇ ਤੱਕ ਜਾਣ ਦੇ? ਉਹ ਤਾਂ ਜੀ 9 ਮੀਲ ਸੀਗਾ, ਕਿੰਨੇ ਕੁ ਦਿਨ ਲੱਗਣੇ ਆ। ਅੱਛਾ। ਯਾਨੀ ਤੁਸੀਂ ਤੁਰਦੇ ਗੱਡੇ ਤੋਂ ਫਿਰ ਗੱਡੇ ਤੇ ਬਹਿ ਕੇ ਚਲੇ ਗਏ ਸੀ 3-4 ਘੰਟਿਆਂ ਚ। ਤੇ ਰਾਸਤੇ ਵਿੱਚ ਖਾਣ ਪੀਣ ਦਾ ਕੀ ਸੀ ਇੰਤਜ਼ਾਮ? ਖਾਣ ਪੀਣ ਦਾ ਕੋਈ ਸਮਾਨ ਆਪਣੇ ਜਿਹੜਾ ਅਸੀਂ ਥੋੜਾ ਬਹੁਤ ਦਾਣੇ ਬਣਾਏ ਹੋਏ ਸੀਗੇ, ਉਹ ਦਾਣੇ ਦੂਣੇ ਚੁੱਪ ਕੇ ਅਸੀਂ ਜਿਹੜਾ ਨਾ ਉਹ ਗੱਡੀ ਚ ਬਹਿ ਗਏ। ਮਤਲਬ ਸਾਰੇ ਘਰ ਦੇ ਇਕੱਠੇ ਸੋ ਤੁਸੀਂ? ਇਕੱਠੇ ਹੀ। 21 ਦਿਨਾਂ ਬਾਅਦ ਅਸੀਂ ਪਾਕਿਸਤਾਨ ਚ ਆ ਕੇ ਦੱਸਣਾ ਨਾ ਕਰਾਂ ਇਹ ਗੱਲ। ਬਾਬਾ ਜੀ ਸਾਰੀ ਹੀ ਕਰਨੀ ਹੈ ਅਲਹਮਦੁਲਿਲਾ। ਤੁਹਾਨੂੰ ਇਹ ਮੈਂ ਕਹਿਣਾ, ਤੁਸੀਂ 7-8 ਸਾਲ ਦੇ ਸਾਨੂੰ ਸਾਰੀ ਸਟੋਰੀ ਸੁਣਾਓ। ਉਹ ਫਿਰ ਇੱਥੇ ਆ ਕੇ ਜੀ ਸਾਨੂੰ ਉਹ ਕਹਿਣ ਲੱਗੇ ਵੀ ਅਸੀਂ ਕਿਹਾ ਸਾਨੂੰ ਜ਼ਮੀਨ ਦਿਓ ਪੂਰੀ। ਉਹ ਕਹਿੰਦੇ ਮੈਨੂੰ ਇਹ ਜਿਹੜੀ ਕਹਿ ਰਿਹਾ, ਮੈਨੂੰ ਗੱਲ ਦੀ ਨਹੀਂ ਉਦੋਂ ਨਹੀਂ ਸਮਝ ਲੱਗੀ। ਗੱਲ ਕਹਿੰਦਾ ਪਿਆ ਤੁਹਾਨੂੰ ਕਿ ਤੁਸੀਂ ਆਪਣੀ ਮਾਸੀ ਕੋ ਕਿੱਥੇ ਗਏ, ਮੈਨੂੰ ਉਹ ਨਹੀਂ ਸਮਝ ਲੱਗਦੀ ਵੀ ਕਿ ਤੁਸੀਂ ਆਪਣੇ ਸਾਰੇ ਖਾਨਦਾਨ ਦੇ ਨਾਲ ਤੁਸੀਂ ਆਏ ਲੁਧਿਆਣੇ। ਉੱਥੇ ਜਦੋਂ ਤੁਸੀਂ ਟ੍ਰੇਨ ਤੇ ਬੈਠੇ ਤੁਹਾਡੀ ਮਾਸੀ ਵੀ ਨਾਲ ਸੀ ਕਿ ਤੁਸੀਂ ਮਾਸੀ? ਮਾਸੀ ਨਾਲ ਹੀ ਸੀਗੀ। ਅੱਛਾ। ਹਾਂਜੀ। ਇੱਕ ਡੱਬੇ ਸਾਰੇ ਸਵਾਰ ਹੋਏ ਸੋ? ਇੱਕੋ ਜਿਹੀ ਸੀ ਤਕਰੀਬਨ। ਹੋਰ ਵੀ ਦੁਨੀਆ ਬੜੀ ਖੜੀ ਸੀ, ਇੰਨਾ ਰਸ਼ ਸੀ। ਅੱਛਾ। ਮੈਨੂੰ ਤਾਂ ਹੁਣ ਉਹ ਮੰਜ਼ਰਨਾਮਾ ਯਾਦ ਆਉਂਦਾ, ਕੋਈ ਐਸੀ ਜਗ੍ਹਾ ਨਹੀਂ ਸੀ ਜਿੱਥੇ ਬੰਦੇ ਨਹੀਂ ਸੀ ਲਟਕਦੇ। ਇੰਨਾ ਰਸ਼ ਪਿਆ ਸੀ? ਰਸ਼ ਕੀ ਜਿਹੜਾ ਦਰਮਿਆਨ ਹੁੰਦਾ ਨਾ, ਉਹ ਗੱਡੀਆਂ ਦੇ ਦਰਮਿਆਨ ਤੇ ਇੰਨੀ ਕਿ ਜਗ੍ਹਾ ਜਿੱਥੇ ਸੰਗਲ ਪਾਇਆ ਹੁੰਦਾ। ਹਾਂਜੀ, ਉੱਥੇ ਵੀ ਬੰਦੇ ਖੜੇ ਸੀਗੇ। ਇੰਨਾ ਰਸ਼ ਵੀ ਕਿੱਦਾਂ ਨਾ ਕਿੱਦਾਂ ਪਹੁੰਚ ਜਾਈਏ, ਇੰਨਾ ਰਸ਼ ਸੀ। ਤਾਂ ਬਸ ਫਿਰ ਅੱਲਾ ਦਾ ਸ਼ੁਕਰ ਆ। ਉਹ ਲੁਧਿਆਣੇ ਜਦੋਂ ਤੁਸੀਂ ਫਿਰ ਗੱਡੀ, ਉਹ ਗੱਡੀ ਕਿੱਥੋਂ ਤੱਕ ਆਈ ਸੀ ਲੈ ਕੇ ਤੁਹਾਨੂੰ? ਵਾਲਟਨ। ਅੱਛਾ ਤੱਕ ਤੋਂ ਆਏ? ਹਾਂਜੀ। ਰਾਹ ਦੇ ਵਿੱਚ ਗੱਡੀ ਨੂੰ ਹਮਲਾ ਵਾਲੇ ਨਹੀਂ, ਸਾਡੇ ਪਹਿਲੀ ਗੱਡੀ ਆਈ ਸੀ, ਉੱਤੇ ਕੋਈ ਹਮਲੇ ਨੇ, ਬਾਅਦ ਚ ਗੱਡੀਆਂ ਤੇ ਹੁੰਦੇ ਰਹੇ। ਅੱਛਾ। ਤੇ ਫਿਰ ਇੱਥੇ ਜਿਹੜੇ ਨਾ ਜਦ ਅਸੀਂ ਇੱਥੇ ਵਾਲਟਨ ਉਤਰੇ, ਇਹਨਾਂ ਨੇ ਬਹੁਤ ਦੇਗਾਂ ਉਹਦੀਆਂ ਨਾ ਗਾਏ ਦੇ ਗੋਸ਼ਤ ਦੀਆਂ ਪਕਾ ਕੇ, ਜਿਹੜੀਆਂ ਹਿੰਦੂਆਂ ਸਿੱਖਾਂ ਦੀਆਂ ਸੀਗੀਆਂ ਗਾਵਾਂ, ਉਹਨਾਂ ਨੂੰ ਜ਼ਿਬਾ ਕਰਕੇ ਏਡੇ ਬੋਟ ਤੇ ਬਗੈਰ ਘੇ ਘੂ ਤੋਂ ਤੇ ਬਹੁਤ ਸਾਰੀਆਂ ਰੋਟੀਆਂ ਚੱਕ ਕੇ ਗੱਡੀ ਦੇ ਵਿੱਚ ਮਾਰਦੇ ਸੀ, ਖਾਓ। ਜਿਹੜੇ ਤੋਂ ਮਹਾਜਰ ਆ ਰਹੇ ਸੁਣਨ ਵਾਸਤੇ? ਹਾਂਜੀ। ਫਿਰ ਉਹਨਾਂ ਨੇ ਉੱਥੇ ਕੈਂਪ ਲਾਤਾ ਸੀ ਵਾਲਟਨ ਬੜਾ ਵੱਡਾ। ਉੱਥੋਂ ਫਿਰ ਬਾਅਦ ਵਿੱਚ ਉਹ ਗੱਡੀ ਇੱਥੇ ਤੱਕ ਲਿਆਉਂਦੀ ਸੀ, ਇੰਡੀਆ ਤੋਂ ਬੰਦਿਆਂ ਨੂੰ ਵਾਲਟਨ ਤੱਕ ਲਿਆਉਂਦੀ ਸੀ। ਵਾਲਟਨ ਤੋਂ ਅੱਗੇ ਗੱਡੀਆਂ ਚੱਲਦੀਆਂ ਸੀਗੀਆਂ, ਜਿਹੜੇ ਕਹਿੰਦੇ ਸੀ ਫੈਸਲਾਬਾਦ ਚਲੇ ਜਾਓ, ਤੁਸੀਂ ਦੁਨੀਆਪੁਰ ਚਲੇ ਜਾਓ, ਤੁਸੀਂ ਫਲਾਨੀ ਜਗ੍ਹਾ ਚਲੇ ਜਾਓ। ਤੁਸੀਂ ਉਹ ਅਨਾਉਂਸ ਕਰਦੇ ਸੀ ਰੇਡੀਓ ਤੇ, ਦੱਸਦੇ ਸੀ ਉਹ ਜਗ੍ਹਾ ਖਾਲੀ ਪਈ ਆ, ਨਨਕਾਣਾ ਖਾਲੀ ਪਿਆ, ਫਲਾਨੀ ਜਗ੍ਹਾ ਖਾਲੀ ਪਈ ਆ, ਉੱਥੇ ਚਲੇ ਜਾਓ। ਤਾਂ ਬਸ ਫਿਰ ਇੱਥੋਂ ਹੀ ਦੁਨੀਆ ਜਿੱਦਣ ਤੁਸੀਂ ਇੱਧਰ ਦੇ ਆ ਗਏ। ਇਹ ਤੁਸੀਂ ਉਹ ਭਾਈ ਦੱਸਦੇ ਪਿਆ 1000 ਲੱਖ ਤੁਸੀਂ ਆਪਣੀ ਮਾਸੀ ਨਾਲ ਚਲ ਗਏ ਹੋ ਕਿਤੇ, ਘਰ ਦਾ ਵਿਛੜੇ ਹੋ, ਉਹਦਾ ਕੀ ਰੋਲ? ਉਹ ਬਸ ਵਿਛੜ ਗਿਆ ਸੀ ਥੋੜੀ ਦੇਰ। ਕਿੱਥੇ ਆਣ ਕੇ ਵਿਛੜੇ? ਇੱਥੇ ਪਾਕਿਸਤਾਨ ਆਣ ਕੇ? ਨਹੀਂ, ਉਧਰ ਹੀ ਵਿਛੜ ਗਏ ਸੀਗੇ। ਫਿਰ ਉਹ ਮਿਲ ਗਏ ਸੀਗੇ। ਕਿਵੇਂ ਵਿਛੜੇ? ਕਿਵੇਂ? ਉਹ ਰਸ਼ ਇੰਨਾ ਸੀਗਾ ਗੱਡੀ ਦੇ ਵਿੱਚ, ਉਹਦੀ ਵਜ੍ਹਾ ਨਾਲ ਫਿਰ ਟ੍ਰੇਨ ਚ। ਅੱਛਾ। ਉਹ ਮੈਂ ਫਿਰ ਨਾ ਉੱਥੇ ਰਾਹ ਚ ਗਿਰ ਗਿਆ ਸੀਗਾ। ਫਿਰ ਦੂਜੀ ਗੱਡੀ ਤੇ ਆ ਕੇ ਮੈਂ ਫਿਰ ਉਹ ਚੜਦੇ ਗਿਰ ਗਿਆ ਸੀਗੇ। ਅੱਛਾ, ਟ੍ਰੇਨ ਚ ਇੰਨਾ ਰਸ਼ ਸੀ, ਚੜਦੇ ਆ ਥੱਲੇ ਡੇ? ਹਾਂਜੀ, ਛੋਟਾ ਸੀ ਮੈਂ। ਅੱਛਾ। ਤਾਂ ਫਿਰ ਭਾਈ ਦੂਜੀ ਗੱਡੀ ਆਈ, ਚਲੋ ਉਹਦੇ ਵਿੱਚ ਫਿਰ ਇੱਕ ਬੰਦੇ ਨੇ ਮੈਨੂੰ ਚੱਕ ਕੇ ਨਾ ਆਪਣੇ ਮਾਂ-ਬਾਪ ਕੋਲ ਬਿਠਾਤਾ ਵੀ ਆ ਤੁਹਾਡਾ ਮੁੰਡਾ ਗਿਰ ਗਿਆ ਸੀਗਾ, ਆ ਗਏ ਸੀ। ਅੱਛਾ। ਹਾਂਜੀ। ਇੱਧਰ ਆਣ ਕੇ ਫਿਰ ਤੁਹਾਨੂੰ ਕਿੱਥੇ ਤੁਸੀਂ ਬੈਠੇ? ਪਹਿਲਾਂ ਸ਼ੁਰੂ ਤੋਂ ਉਧਰੋਂ ਆ ਗਏ ਵਾਲਟਨ ਤੋਂ, ਫਿਰ ਕਿੱਧਰ ਨੂੰ ਗਏ? ਫਿਰ ਵਾਲਟਨ ਤੋਂ ਆਏ। ਵਾਲਟਨ ਤੋਂ ਜਦੋਂ ਆਏ ਨਾ, ਅਸੀਂ ਹਫ਼ਤਾ ਪਰ ਵਾਲਟਨ ਹੀ ਠਹਿਰੇ। ਮੇਰੇ ਅੱਬੂ ਜਾਨ ਬੜੇ ਜਵਾਨ ਸੀਗੇ, ਨਾਲੇ ਮੇਰਾ ਤਾਇਆ ਜੀ। ਇੱਕ ਪੁਲਿਸ ਵਾਲਾ ਕਹਿੰਦਾ ਵੀ ਤੁਸੀਂ ਨਾ ਕਿਤੇ ਵੀ ਨਾ ਜਾਓ, ਅਨਾਰਕਲੀ ਦੁਕਾਨ ਭੰਨ ਲਓ, ਭਰੀ ਪਈ ਆ ਮਾਲ ਨਾਲ, ਤੇ ਇਹ ਦੁਕਾਨ ਤੁਹਾਨੂੰ ਮਿਲ ਜੇ, ਮਾਲ ਅੱਧੋ ਅੱਧ ਕਰ ਲਾਂਗੇ।
ਉਹ ਫਿਰ ਮੇਰੇ ਵਾਲ ਸਾਹਿਬ ਨਾ ਮੰਨੇ, ਮੇਰੇ ਬਾਕੀ ਰਿਸ਼ਤੇਦਾਰਾਂ ਨੇ ਕਿਹਾ ਛੱਡੋ ਪਰੇ, ਜਾਨ ਦਾ ਖਤਰਾ ਵਾ, ਐਵੇਂ ਕੋਈ ਹੋਰ ਮਸਲਾ ਨਾ ਬਣ ਜਾਏ। ਫਿਰ ਅਸੀਂ ਮਤਲਬ ਨਾ ਟੋਬੇ ਨੂੰ ਚਲੇ ਗਏ। ਅੱਛਾ ਅੱਛਾ। ਉੱਥੇ ਜਾ ਕੇ ਫਿਰ ਜ਼ਮੀਨਾਂ ਵੀ ਮਿਲ ਗਈਆਂ। 21 ਦਿਨਾਂ ਬਾਅਦ ਅਸੀਂ ਘਰ-ਬਾਰ ਦੇ ਮਾਲਕ ਬਣ ਗਏ ਸੀ। ਉੱਥੋਂ ਆਉਣ ਤੋਂ 1 ਦਿਨ ਬਾਅਦ ਅਲਾਟ ਹੋਈ ਹਾਂਜੀ, ਜ਼ਮੀਨ? ਜ਼ਮੀਨ ਕੱਚੀ ਅਲਾਟਮੈਂਟ ਹੋ ਗਈ ਸੀ। ਤੇ ਫਿਰ ਉਹਨਾਂ ਨੇ ਸਾਡਾ ਜਿਹੜਾ ਪਿੰਡ ਸੀ ਨਾ, ਜੇ ਠਹਿਰੇ ਸੀ, ਉਹਦਾ ਜਿਹੜਾ ਸੀ ਨਾ, ਜਿਹੜੇ ਉੱਥੇ ਦੇ ਮੁਸਲਮਾਨ ਸੀਗੇ, ਉਹਨਾਂ ਨੇ ਨਾ ਮੰਜੇ, ਬਿਸਤਰੇ, ਦਾਣੇ ਤੇ ਭਾਂਡੇ ਤੇ ਪਸ਼ੂ ਸਾਰੇ ਇਕੱਠੇ ਕਰਕੇ ਰੱਖੇ ਸੀਗੇ। ਉਹ ਫਿਰ ਉਹਨੇ ਸਾਨੂੰ ਵੰਡ ਦਿੱਤੇ, ਧੱਗੇ ਦੇ ਦਿੱਤੇ, ਮੱਝਾਂ ਦੇ ਦਿੱਤੀਆਂ, ਦਾਣੇ ਦੇ ਦਿੱਤੇ। ਤੇ ਫਿਰ ਉਹ ਚੰਨੇ ਸਿੰਘ ਦਾ ਹਾਤਾ ਸਾਨੂੰ ਮਿਲ ਗਿਆ, ਉਹਦੀ ਸਾਨੂੰ ਜ਼ਮੀਨ ਮਿਲ ਗਈ। ਚੰਨਣ ਸਿੰਘ ਦੀ? ਹਾਂ, ਚੰਨਣ ਸਿੰਘ ਦੀ। ਹਾਂ। ਅੱਛਾ ਅੱਛਾ। ਬਾਬਾ ਜੀ ਤੁਸੀਂ ਇੱਧਰ ਆਏ ਸੋ, ਇੱਧਰ ਦੇ ਵਸਨੀਕ ਫਿਰ ਅੱਗੋਂ ਸਹੀ ਧਰਨਾ ਪੇਸ਼ ਹੈ ਕਿ ਕੋਈ ਹੈ ਸੀ? ਹਾਂ, ਸਾਡੇ ਤਾਂ ਸਹੀ ਸੀਗੇ। ਸਹੀ ਸਨ? ਸਾਡੀ ਹੈਲਪ ਕਰਦੇ ਸੀ। ਅੱਛਾ ਬਜ਼ੁਰਗੋ, ਉਦੋਂ 47 ਤੋਂ ਪਹਿਲੇ ਉਦੋਂ ਵਕਤ ਕਿਵੇਂ ਦਾ ਸੀ? ਸ਼ਰਮੋ ਜਾਂ ਸਹੀ ਸੀ? ਬੜਾ ਸਹੀ ਸੀ, ਐਡੇ ਪਿਆਰ ਨਾਲ ਰਹਿੰਦੇ ਸੀ, ਮਜ਼ਹਬ ਦਾ ਫਰਕ ਹੀ ਨਹੀਂ ਸੀ ਲੱਗਦਾ। ਕੋਈ ਕਿਸੇ ਨੂੰ ਨਹੀਂ ਮਾਰਦਾ ਸੀ। ਹਿੰਦੂ ਤਾਂ ਬਿਲਕੁਲ ਨਹੀਂ, ਹਿੰਦੂ ਤਾਂ ਨਹੀਂ ਲੜਾਈ ਪਸੰਦ ਹੈਗੇ, ਬਿਲਕੁਲ ਨਹੀਂ, ਉਹ ਨਹੀਂ ਲੜਦੇ। ਤਾਂ ਆ ਵੀ ਜਿਹੜਾ ਨਾ ਆ ਸ਼ੋਸ਼ਾ ਜਿਹਾ ਛੱਡ ਹੋ ਗਿਆ ਸੀਗਾ ਲੜਾਈ ਦਾ, ਤਾਂ ਲੜਾਈ ਹੋ ਪਈ, ਨਹੀਂ ਤਾਂ ਫਿਰ ਲੜਾਈ ਨਹੀਂ ਸੀ ਹੋਣੀ। ਤਾਂ ਆਰਾਮ ਨਾਲ ਹੀ ਦੋਨਾਂ ਨੇ ਕਰਾਂ, ਲੇਕਿਨ ਦੋਨਾਂ ਸਿਆਸਤਦਾਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਲਾਕਾ ਬਣਨ ਦੇ ਨਾਲ ਬੰਦਿਆਂ ਦਾ ਵੀ ਬਟਵਾਰਾ ਹੋਊਗਾ। ਹੁਣ ਦੇਖੋ ਨਾ, ਕਈ ਮੁਲਕ 2 ਹਿੱਸੇ ਹੋ ਜਾਂਦੇ ਆ, ਲੇਕਿਨ ਆਵਾਮ ਤਾਂ ਉੱਥੇ ਹੀ ਰਹਿੰਦੀ ਹੈ, ਆਵਾਮ ਤਾਂ ਉਹ ਰਹਿੰਦੀ ਹੈ, ਲੇਕਿਨ ਇੱਥੇ ਆਵਾਮ ਨੂੰ ਵੀ ਮਤਲਬ ਜਿਹੜਾ ਸੀ ਉਹ ਤਬਦੀਲ ਹੋਣਾ ਪਿਆ, ਜਿਹਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਰਿਸ਼ਤੇ ਜਿਹੜੇ ਨੁਕਸਾਨ ਹੋਇਆ। ਇਧਰੋਂ ਹਿੰਦੂ ਗਏ, 1.5 ਕਰੋੜ ਮੁਸਲਮਾਨ ਉਧਰੋਂ ਆਇਆ, 1.5 ਕਰੋੜ ਇੱਥੇ ਰਹਿੰਦਾ ਸੀਗਾ। ਉਸ ਵੇਲੇ 3 ਕਰੋੜ ਪੰਜਾਬ ਦੀ ਪਾਕਿਸਤਾਨ ਦੀ ਆਬਾਦੀ ਸੀਗੀ ਕੁੱਲ, ਤੇ 25 ਲੱਖ ਇਧਰੋਂ ਸਿੱਖ, ਹਿੰਦੂ, ਖੱਤਰੀ, ਇਹ ਸਾਰੇ ਇੱਥੋਂ ਗਏ। ਤੇ ਉਹਨਾਂ ਦੀਆਂ ਫਿਰ ਜ਼ਮੀਨਾਂ ਹੀ ਇਹਨਾਂ ਨੂੰ ਅਲਾਟ ਹੋਈਆਂ ਨਾ, ਜਿੰਨੀਆਂ ਥੋੜੀਆਂ ਕਰਕੇ ਸਾਰਿਆਂ ਨੂੰ ਉਹਨਾਂ ਨੇ ਜ਼ਮੀਨਾਂ ਦੇ ਦਿੱਤੀਆਂ, ਸਾਰਿਆਂ ਨੂੰ ਐਡਜਸਟ ਕਰ ਦਿੱਤਾ। ਤਾਂ ਇਸ ਤਰੀਕੇ ਨਾਲ ਇਹ। ਅੱਛਾ ਬਜ਼ੁਰਗੋ, ਤੁਸੀਂ ਮੈਨੂੰ ਐਂਡ ਤੇ ਥੋੜਾ ਦੱਸੋ ਕਿ ਜਿਹੜੇ ਵੰਡ ਹੋਈ, ਹਾਂ, ਤੁਸੀਂ ਇਹਨੂੰ ਕੀ ਸਮਝੋ, ਸਹੀ ਹੋਈ ਹੈ ਜਾਂ ਨਹੀਂ ਹੋਈ? ਹੋਣੀ ਚਾਹੀਦੀ ਸੀ ਜਾਂ ਨਹੀਂ? ਪਹਿਲਾਂ ਸਹੀ ਸੋਚ? ਦੇਖੋ ਜੀ, ਵੰਡ ਜਿਹੜੀ ਹੈ ਨਾ, ਵੰਡ ਹੋਣੀ ਜ਼ਰੂਰੀ ਸੀਗੀ। ਦੇਖੋ, ਜਿਹਨੂੰ ਉਹ ਆਪਣਾ ਰੱਬ ਕਹਿੰਦੇ ਆ, ਜਿਹਨੂੰ ਆਪਣੀ ਮਾਂ ਕਹਿੰਦੇ ਆ, ਉਹ ਸਾਡੀ ਖੁਰਾਕ ਹੈ। ਇਹ ਝਗੜੇ ਰੋਜ਼ ਹੀ ਰਹਿੰਦੇ ਸੀ। ਬਾਅਦ ਦਫਾ ਗਾਂ ਦੀ ਜ਼ਿਬਾ ਹੋਣ ਤੇ ਝਗੜੇ ਰਹਿੰਦੇ ਸੀਗੇ, ਗਾਂ ਦੀ ਜ਼ਿਬਾ ਹੋਣ ਤੇ ਝਗੜੇ ਰਹਿੰਦੇ ਸੀ, ਸੂਰ ਦੀ ਜ਼ਿਬਾ ਹੋਣ ਤੇ ਝਗੜੇ ਰਹਿੰਦੇ ਸੀ। ਉਹ ਸੂਰ ਜ਼ਿਬਾ ਕਰਦੇ ਸੀਗੇ, ਮੁਸਲਮਾਨ ਗਾਂ ਜ਼ਿਬਾ ਕਰਦੇ ਸੀਗੇ। ਇਹਨਾਂ ਦਾ ਇਸ ਗੱਲ ਤੇ ਮੜਾ ਨਾ ਇਖਤਲਾਫ ਰਹਿੰਦਾ ਸੀ। ਫਿਰ ਤੀਸਰੀ ਗੱਲ ਇਹ ਸੀ ਕਿ ਮੁਸਲਮਾਨ ਹੁੱਕਾ ਪੀਂਦੇ ਸੀ, ਸਿਗਰਟ ਪੀਂਦੇ ਸੀ, ਉਹ ਇਹਨੂੰ ਬੁਰਾ ਸਮਝਦੇ ਸੀਗੇ, ਉਹ ਨਹੀਂ ਸੀ ਪੀਂਦੇ, ਉਹ ਨਾ ਹੀ ਇਹਨਾਂ ਨੂੰ ਪੀਂਦੇ ਨੂੰ ਚੰਗਾ ਸਮਝਦੇ ਸੀ। ਲੇਕਿਨ ਸ਼ਰਾਬ ਤੇ ਬੜੀ ਪੀਂਦੇ ਨੇ, ਸ਼ਰਾਬ ਤਾਂ ਲੈਦਾ ਪੀਂਦੇ ਆ, ਉਹਨਾਂ ਦੀ ਠੀਕ ਆ, ਉਹ ਅੱਛਾ ਤਾਂ ਸ਼ਰਾਬ ਨੂੰ ਵੀ ਨਹੀਂ ਸਮਝਦੇ, ਲੇਕਿਨ ਪੀਂਦੇ ਆ। ਫਿਰ ਉਹ ਅਜ਼ਾਨ ਨਹੀਂ ਸੀ ਦੇਣ ਦਿੰਦੇ, ਜਿੱਥੇ ਉਹਨਾਂ ਦਾ ਜ਼ੋਰ ਚੱਲਦਾ ਸੀ, ਤੇ ਗਾਂ ਨਹੀਂ ਸੀ ਜ਼ਿਬਾ ਹੋਣ ਦਿੰਦੇ। ਮਤਲਬ ਇਸ ਤਰੀਕੇ ਨਾਲ ਥੋੜੇ ਇਖਤਲਾਫ ਵੀ ਸੀਗੇ, ਲੇਕਿਨ ਜਿੱਥੇ ਨਹੀਂ ਇਖਤਲਾਫ ਸੀਗੇ ਉੱਥੇ ਭਾਈਚਾਰਾ ਵੀ ਬੜਾ ਸੀਗਾ। ਬਜ਼ੁਰਗੋ, ਅਸੀਂ ਵੱਡਿਆਂ ਕੋਲੋਂ ਸ਼ੁਰੂ, ਤੁਹਾਡੇ ਬਾਰੇ ਜਿੰਨੇ ਵੀ ਵੱਡਿਆਂ ਇੰਟਰਵਿਊ ਕਰੀ ਤੇ ਸੁਣੀਦਾ ਵੀ ਔਰ ਸੁਣਦੇ ਰਹੇ ਆ, ਤੁਸੀਂ ਵੀ ਸਾਰੇ ਸੁਣਦੇ ਹੋ ਕਿ ਜਿਹੜਾ ਪਾਕਿਸਤਾਨ ਆਜ਼ਾਦ ਕਰਵਾਇਆ ਗਿਆ ਕਲਮੇ ਦੀ ਬੁਨਿਆਦ ਤੇ, ਕਲਮੇ ਉਹ ਆਂਦੇ ਨਾ ਪਾਕਿਸਤਾਨ ਦਾ ਮਤਲਬ ਕਿਆ ਲਾ ਕਲਮੇ ਦੀ ਬੁਨਿਆਦ ਤੇ ਲਿਆ ਗਿਆ। ਕਿਆ ਜਿਹੜੇ ਮਕਸਦ ਵਾਸਤੇ ਆਜ਼ਾਦ ਕਰਵਾਇਆ ਗਿਆ, ਇੰਨੇ ਲੋਕੀ ਸ਼ਹੀਦ ਹੋਏ, ਘਰਾਂ ਦੇ ਘਰ ਬਰਬਾਦ ਹੋਏ, ਐਸਾ ਹੀ ਤੇ ਇੰਨੇ ਜ਼ਲੀਲ ਵੀ ਹੋਏ ਲੋਕੀ, ਉਹ ਸਾਡਾ ਮਕਸਦ ਪੂਰਾ ਹੋਇਆ ਹੀ ਨਹੀਂ? ਫਿਰ ਮਕਸਦ ਤਾਂ ਜੀ ਪੂਰਾ ਨਹੀਂ ਹੋਇਆ, ਉਹ ਗੱਲ ਨਹੀਂ ਬਣੀ ਜਿਹੜੀ ਕਿ ਬਣਨੀ ਚਾਹੀਦੀ ਸੀਗੀ। ਮਤਲਬ ਦੇਖੋ ਨਾ, ਹੁਣ ਜਿਹੜੀ ਸਾਡੀ PPC ਆ ਜਾਂ CRPC ਆ ਜਾਂ ਜੋ ਕੁਝ ਵੀ ਆ, ਉਹ ਸਾਰਾ ਅੰਗਰੇਜ਼ ਦੀ ਬਣਾਈ ਹੋਈ ਹੈ। ਉਹਦੇ ਮੁਤਾਬਕ ਹੀ ਸਾਡੇ ਫੈਸਲੇ ਹੁੰਦੇ ਆ, ਉਹਦੇ ਮੁਤਾਬਕ ਹੀ ਜਜ਼ਾ ਸਜ਼ਾ ਹੁੰਦੀ ਆ। ਅਸੀਂ ਆਪਣੇ ਕੋਲੋਂ ਤਾਂ ਕੁਝ ਵੀ ਨਹੀਂ ਬਣਾਇਆ ਹੈ ਜੀ। ਉਹਦੇ ਬਾਅਦ ਫਿਰ ਤੁਸੀਂ ਦੇਖੋ, ਸਨ 50 ਚ ਆ ਕੇ 55 ਚ ਆ ਕੇ ਅਸੀਂ ਪਹਿਲਾ ਆਇਨ ਬਣਾਇਆ। ਮਤਲਬ ਅਸੀਂ ਇਸ ਗੱਲ 'ਚ ਪੜ੍ਹਾਈ 'ਚ ਬਹੁਤ ਪਿੱਛੇ ਆ, ਦੁਨੀਆ ਨਾਲੋਂ ਬਹੁਤ ਪਿੱਛੇ ਆ ਅਸੀਂ ਪੜ੍ਹਾਈ 'ਚ। ਇਹ ਸੂਰਤ ਹਾਲ ਹੈ। ਅਗਰ ਅਸੀਂ ਆਪਣਾ ਇਸਲਾਮੀ ਕਲਚਰ ਅਡਾਪਟ ਕਰਦੇ ਜਾਂ ਅਸੀਂ ਇਸਲਾਮ ਦੇ ਮੁਤਾਬਕ ਚੱਲਦੇ ਤਾਂ ਫਿਰ ਸ਼ਾਇਦ ਅਸੀਂ ਬਹੁਤ ਤਰੱਕੀ ਕਰ ਜਾਂਦੇ, ਅਸੀਂ ਅੱਗੇ ਵੱਧ ਜਾਂਦੇ, ਤੇ ਅੱਲਾਹ ਤਾਲਾ ਸਾਡੇ ਤੇ ਵੀ ਰਹਿਮਤ ਨਾਜ਼ਿਲ ਫਰਮਾ ਦਿੰਦੇ। ਮਤਲਬ ਇਸ ਤਰੀਕੇ ਨਾਲ ਉਹ ਹੋਇਆ ਨਹੀਂ ਜੋ ਕਾਇਦੇ ਆਜ਼ਮ ਸਾਹਿਬ ਚਾਹੁੰਦੇ ਸੀਗੇ, ਜੋ ਸੋਚਿਆ ਸੀ, ਜੋ ਉਹਨਾਂ ਨੇ ਸੋਚਿਆ ਸੀ। ਉਹਨਾਂ ਨੇ ਬਹੁਤ ਅੱਛਾ ਸੋਚਿਆ। ਉਹ ਸਾਡੇ, ਅਸੀਂ ਬੜੇ ਕਾਬਿਲ ਇhtਰਾਮ ਆ ਸਾਡੇ ਲਈ, ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ। ਤਾਂ ਬਸ ਇਸ ਕਿਸਮ ਦੀ ਸੂਰਤ ਹਾਲ ਹੋ ਗਈ। ਬਾਬਾ ਜੀ, ਬਾਅਦ ਚ ਕੋਈ ਵੰਡ ਤੋਂ ਬਾਅਦ
ਤੁਹਾਡਾ ਵੱਡਾ ਕਾ ਕੋਈ ਵਾਪਸ ਗਿਆ ਆਪਣੇ ਪਿੰਡ ਉਧਰ? ਹਾਂਜੀ ਮੇਰਾ ਤਾਇਆ ਗਿਆ ਸੀ, ਅੱਛਾ ਹੁਣ ਤਾਂ ਫੌਤ ਹੋ ਗਿਆ, ਲੇਕਿਨ ਉਹ ਗਏ ਸੀ। ਤੇ ਉਦੋਂ ਬਾਅਦ ਦੱਸੀ ਜਾਂ ਹੁਣ ਕਿਤੇ ਗਿਆ ਬਾਅਦ ਚ? ਨਹੀਂ ਉਹਨਾਂ ਨੂੰ 40-50 ਸਾਲ ਹੋ ਗਏ, ਪਹਿਲੇ ਗਏ ਸੀ। ਅੱਛਾ ਅੱਛਾ, ਹਾਂਜੀ ਜਾਨੀ ਵੰਡ ਹੋਣ ਤੋਂ ਕੋਈ 10-15 ਸਾਲ ਬਾਅਦ ਗਏ? ਹਾਂਜੀ ਗਏ ਸੀ। ਹਾਂਜੀ ਕਿ ਕੋਈ ਉਧਰ ਉਂਝ ਰਹਿ ਗਏ ਜਾਂ ਆਪਣਾ ਘਰ ਯਾਦ ਕਰਕੇ ਗਏ ਸੀ? ਬਸ ਦੇਖਣ ਹੀ ਗਏ ਸੀ। ਦੇਖਣ ਗਏ ਸੀ। ਹਾਂਜੀ ਕੁਝ ਹਾਂ, ਚੀਜ਼ਾਂ ਪਿਛੋਕੜ ਸੀ ਪਈਆਂ ਜਿਹੜੀਆਂ ਉਹਨਾਂ ਨੇ ਦਬੀਆਂ ਹੋਈਆਂ ਸੀਗੀਆਂ, ਅੱਛਾ ਅੱਛਾ ਉਹ ਫਿਰ ਕੱਢ ਲਿਆਂਦੇ ਸੀ। ਉਹ ਜਿਹੜੇ ਸਾਡੇ ਮਕਾਨ 'ਚ ਰਹਿੰਦੇ ਸੀਗੇ ਸਿੱਖ, ਉਹਨਾਂ ਨੇ ਕਿਹਾ ਚਲੋ ਤੁਸੀਂ ਲੈ ਜਾਓ, ਕੋਈ ਗੱਲ ਤੇ ਜਦੋਂ ਗਏ ਨੇ ਤੇ ਇਹਨਾਂ ਨੂੰ ਉਹਨਾਂ ਨੇ ਦੇਣ ਦਿੱਤਾ ਸਾਰਾ ਕੁਝ? ਨਹੀਂ। ਹਾਂ ਦੇਣ ਦੇ ਦਿੱਤਾ। ਅੱਛਾ, ਤੇ ਸਲੂਕ ਉਹਨਾਂ ਕਿਵੇਂ ਕੀਤਾ ਜਦੋਂ ਇਹ ਗਏ? ਨਹੀਂ ਜਾਣ ਕੇ ਕੀ ਚੰਗਾ ਸਲੂਕ ਕੀਤਾ ਸੀ ਉਹਨਾਂ ਨੇ। ਜਦੋਂ ਦੁਬਾਰਾ ਗਏ ਹਾਂ, ਮਤਲਬ? ਬਸ ਭਾਈਆਂ ਤਰ੍ਹਾਂ ਰਹਿੰਦੇ ਸੀ, ਬਸ ਸਿਆਸੀ ਵੰਡ ਪੈ ਗਈ। ਨਹੀਂ ਜਦੋਂ ਤੁਹਾਡੇ ਉਹ ਤਾਇਆ ਜੀ ਗਏ ਨੇ ਹਾਂ ਬਾਅਦ 'ਚ, ਉਦੋਂ ਪਿੰਡ ਵਾਲਿਆਂ ਨੇ ਫਿਰ ਸਹੀ ਉਹਨੂੰ? ਹਾਂਜੀ ਪਿੰਡ ਵਾਲਿਆਂ ਨੇ। ਉਦੋਂ ਨਹੀਂ ਕੋਈ? ਨਹੀਂ 3 ਮਹੀਨੇ ਬਾਅਦ ਅਮਨ ਹੋ ਗਿਆ ਸੀ ਜੀ। 3 ਮਹੀਨੇ ਲੜਾਈ ਝਗੜੇ ਫਸਾਦ ਰਹੇ ਆ ਉਹਦੇ ਬਾਅਦ ਅਮਨ। ਅੱਛਾ ਬਾਬਾ ਜੀ, ਜਦੋਂ 14 ਅਗਸਤ ਆਉਂਦੀ ਹੁਣ ਹਰ ਸਾਲ ਆਉਂਦੀ, ਸਾਡੇ ਬੱਚੇ ਮਨਾਉਂਦੇ ਨੇ, ਅਕਸਰ 80% ਬੱਚਿਆਂ ਨੂੰ ਨਹੀਂ ਪਤਾ ਵੀ ਮਨਾਉਂਦੇ ਕਿਉਂ ਹੈ, 14 ਅਗਸਤ ਹੈ ਕੀ? ਹਾਂਜੀ ਜਦੋਂ ਉਦੋਂ 14 ਅਗਸਤ ਆਉਂਦੀ, ਕੋਈ ਤੁਹਾਨੂੰ ਪਿਛੋਕੜ ਯਾਦ ਹੈ, ਕਦੇ ਉਹ ਵਕਤ ਯਾਦ ਆ ਜਾਂਦਾ ਹੋਵੇ, ਜਾਂ ਕੀ ਉਦੋਂ ਸੋਚਦੇ 14 ਅਗਸਤ ਵਾਲੇ ਦਿਨ? ਦੇਖੋ ਜੀ, ਫਿਰ ਮੁਸ਼ਕਲਾਂ ਭੁੱਲਦੀਆਂ ਤਾਂ ਨਹੀਂ ਹੁੰਦੀਆਂ, ਉਹ ਤਾਂ ਯਾਦ ਹੀ ਰਹਿੰਦੀ ਹੈ ਇਨਸਾਨ ਨੂੰ। ਲੇਕਿਨ ਫਿਰ ਵੀ ਅਸੀਂ ਕਹਿੰਦੇ ਸ਼ੁਕਰ ਅੱਲਾ ਦਾ ਕਿ ਜਿੱਥੇ ਇਨਸਾਨ ਰਹੇ ਉੱਥੇ ਹੀ ਦਿਲ ਲਾ ਕੇ ਰਹੇ, ਔਰ ਉਸੇ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਰੱਖੋ ਤੇ ਉਸ ਤਰੀਕੇ ਨਾਲ ਉੱਥੇ ਖੁਸ਼ ਰਹੋ ਤੁਸੀਂ। ਫਿਰ ਸਾਨੂੰ ਅੱਲਾਹ ਤਾਲਾ ਨੇ ਸਭ ਕੁਝ ਦੇ ਦਿੱਤਾ, ਜ਼ਮੀਨ ਵੀ ਦੇ ਦਿੱਤੀ। ਆਪਣੀ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ, ਨਵੇਂ ਬੱਚੇ ਨੇ, ਉਹਨਾਂ ਨੂੰ ਪੈਗਾਮ ਤੁਸੀਂ ਦੇਣਾ ਚਾਹੋ ਮੁਲਕ ਦੇ ਬਾਰੇ, ਕਿਵੇਂ ਤੁਸੀਂ ਸੁਣਦੇ ਹੋ ਸਾਰੀ ਗੱਲ ਲਈ? ਹਾਂਜੀ, ਕੀ ਹੋਇਆ? ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਮੁਲਕ ਦੀ ਕਦਰ ਕਰੋ, ਤੁਸੀਂ ਪੜ੍ਹਾਈ ਤੇ ਜ਼ੋਰ ਦਿਓ ਜਿੰਨਾ ਦੇ ਸਕਦੇ ਆ। ਦੇਖੋ ਟੈਕਨੋਲੋਜੀ ਦਾ ਦੌਰ ਆ, ਮਤਲਬ ਇੱਕ ਛੋਟਾ ਜਿਹਾ ਮੁਲਕ ਆ, ਉਹ ਦੇਖੋ ਕੀ ਕੁਝ ਕਰ ਰਿਹਾ ਟੈਕਨੋਲੋਜੀ ਦੇ ਸਿਰ ਤੇ। ਟੈਕਨੋਲੋਜੀ ਹਾਸਲ ਕਰੋ, ਪੜ੍ਹੋ ਔਰ ਦਿਲ ਲਗਾ ਕੇ ਪੜ੍ਹੋ। ਲੇਕਿਨ ਹੁਣ ਨੈਟ ਨੇ ਆ ਕੇ ਤਾਲੀਮ ਨੂੰ ਕਮਜ਼ੋਰ ਕਰ ਦਿੱਤਾ। ਨੈਟ ਤੇ ਲੋਕ ਜ਼ਿਆਦਾ ਤਵੱਜੋ ਕਰਨ ਲੱਗ ਗਏ, ਉਹ ਸ਼ੌਕੀਆ ਚੀਜ਼ਾਂ ਜ਼ਿਆਦਾ ਦੇਖਣ ਲੱਗ ਗਏ, ਪੜ੍ਹਾਈ ਵੱਲ ਘੱਟ ਹੋਣ ਦੀ ਤਵੱਜੋ ਹੋ ਗਈ। ਤਾਂ ਇਸ ਤਰੀਕੇ ਨਾਲ ਫਿਰ ਉਹ ਸਹੀ ਨਹੀਂ ਹੋਇਆ। ਆਪਣੀ ਪੜ੍ਹਾਈ ਤੇ ਤਵੱਜੋ ਦੇਣੀ ਚਾਹੀਦੀ ਹੈ। ਮਾਂ-ਬਾਪ ਕਿੰਨੀ ਮਿਹਨਤ ਕਰਕੇ ਉਹਨਾਂ ਨੂੰ ਪੜ੍ਹਾਉਂਦੇ ਆ। ਹਾਂਜੀ, ਸਾਰਾ ਟਾਈਮ ਉਹਨਾਂ ਕੋਲ ਪੜ੍ਹਾਈ ਲਈ ਹੁੰਦਾ, ਉਹਨਾਂ ਨੂੰ ਫਸਟ ਆਉਣਾ ਚਾਹੀਦਾ, ਉਹਨਾਂ ਨੂੰ ਜ਼ਿਆਦਾ ਪੜ੍ਹਨਾ ਚਾਹੀਦਾ, ਆਪਣੇ ਵਕਤ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਚਲੋ ਮਿਹਰਬਾਨੀ ਬਜ਼ੁਰਗੋ, ਜਿੰਨਾ ਟਾਈਮ ਦਿੱਤਾ, ਕੋਈ ਆਪਣੀ ਗੱਲਾਂ ਸ਼ੇਅਰ ਕੀਤੀਆਂ। ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਮਿਲਨੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।